खालसा मेरो रूप है खास, खालसे में हो करो नवाज। वाहिगुरू जी का खालसा, वाहिगुरू जी की फतेह। मैं नीलम कौर TV84 ਦੇ ਸਾਰੇ ਦਰਸ਼ਕਾਂ ਦਾ ਇਸ 34ਵੀਂ ਸਿੱਖ ਡੇ ਪਰੇਡ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜੀ ਕਿ 323ਵੀਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀਆਂ ਟ੍ਰਾਈ ਸਟੇਟ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਦੀਆਂ ਜਿਹੜੀਆਂ ਪ੍ਰਬੰਧਕ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਹੋਣ ਜਾ ਰਹੀ ਹੈ। ਸੋ ਅਸੀਂ ਇਸ ਸਿੱਖ ਡੇ ਪਰੇਡ ਤੇ ਤੁਹਾਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਔਰ ਇਸ ਵਿੱਚ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜਿਹੜੀ ਹੈ ਇਹ ਸਿੱਖ ਡੇ ਪਰੇਡ ਜਿਹੜੀ ਹੋਣ ਜਾ ਰਹੀ ਹੈ। ਸੋ ਕੋਵਿਡ ਦੇ ਚਲਦਿਆਂ ਜਿਸ ਤਰ੍ਹਾਂ ਕਿ 2 ਸਾਲ ਪਹਿਲੇ ਜਿਹੜੀਆਂ ਇਹ ਪਰੇਡ ਨਹੀਂ ਹੋ ਸਕੀ, ਸੋ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਕੇਸਰੀ ਦੁਪੱਟੇ, ਕੇਸਰੀ ਦਸਤਾਰਾਂ, ਕੇਸਰੀ ਝੰਡਿਆਂ ਦੇ ਨਾਲ ਜਿਹੜੀ ਹੈ ਸਿੱਖ ਡੇ ਪਰੇਡ ਜਿਹੜੀ ਹੈ ਹੋਣ ਜਾ ਰਹੀ ਹੈ। ਇਹ ਜਿਹੜੀ ਹੈ ਨਿਊਯਾਰਕ ਦੇ ਹਾਰਟ, ਅਮਰੀਕਾ ਦੇ ਜਿਹੜਾ ਹਾਰਟ ਮੈਨਹੈਟਨ ਸਿਟੀ ਦੇ ਵਿੱਚ ਹੋਣ ਜਾ ਰਹੀ ਹੈ, ਮੈਡੀਸਨ ਜਿਹੜੀ ਹੈ ਐਵਨਿਊ ਦੇ ਉੱਪਰ। ਸੋ ਇਸ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਦੂਰ ਦਰੇਡੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਔਰ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਹੈ ਸਿੱਖ ਡੇ ਪਰੇਡ ਹੈਗੀ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਜਿਹੜੀ ਹੈ ਸਿੱਖ ਡੇ ਪਰੇਡ ਜਿਹੜੀ ਹੈ ਕੱਢੀ ਜਾਏਗੀ। ਸੋ ਇਸ ਦੇ ਵਿੱਚ ਖਾਣ ਪੀਣ ਦੇ ਖਾਸ ਕਰਕੇ ਲੰਗਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਕੀਤੇ ਗਏ ਨੇ ਔਰ ਜਿਹੜੀ ਸਿਕਿਉਰਿਟੀ ਹੈ ਉਸ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਸੋ ਅਸੀਂ ਜਿਹੜੀਆਂ ਪ੍ਰਬੰਧਕ ਜਥੇਬੰਦੀਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਥੋੜੇ ਹੀ ਪਲਾਂ ਦੇ ਵਿੱਚ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਤਿਆਰ ਹੋ ਰਿਹਾ ਹੈ ਬੜੀ ਸ਼ਰਧਾ ਪੂਰਵਕ ਨਾਲ। ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਸਰੂਪ ਹੈ ਉਹ ਵੀ ਆ ਚੁੱਕਾ ਹੈ ਔਰ ਥੋੜੇ ਹੀ ਪਲਾਂ ਦੇ ਵਿੱਚ ਜਿਹੜੀ ਹੈ ਸਿੱਖ ਡੇ ਪਰੇਡ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਹੈ। ਸੋ ਥੋੜੇ ਹੀ ਪਲਾਂ ਦੇ ਵਿੱਚ ਆਪਾਂ ਤੁਹਾਨੂੰ ਵੱਖਰੇ ਵੱਖਰੇ ਜਿਹੜੇ ਦ੍ਰਿਸ਼ ਨੇ ਜਿਹੜੇ ਇਸ ਪਰੇਡ ਦੇ ਆਪਾਂ ਤੁਹਾਨੂੰ ਦਿਖਾਵਾਂਗੇ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮੈਂ ਨੀਲਮ ਕੌਰ TV84 ਦੇ ਨਾਲ। ਥੈਂਕ ਯੂ ਸੋ ਮਚ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਵੱਖਰੀਆਂ ਵੱਖਰੀਆਂ ਪਰੇਡ ਤੁਹਾਨੂੰ ਦਿਖਾਈਆਂ ਨੇ, ਨਗਰ ਕੀਰਤਨ ਜਿਹੜੇ ਨੇ ਤੁਹਾਨੂੰ ਦਿਖਾਏ ਨੇ TV84 ਦੇ ਮਾਧਿਅਮ ਰਾਹੀਂ। ਪਹਿਲਾਂ ਤੇ DC ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਜਿਹੜਾ ਸਿੱਖ ਫਰੀडम ਆ ਜਿਹੜਾ ਤੁਸੀਂ ਦੇਖਿਆ ਹੈ। ਸੋ ਉਸ ਤੋਂ ਬਾਅਦ ਪਿਛਲੇ ਵੀਕ ਆਪਾਂ ਸਟਾਕਟਨ ਦੇ ਵਿੱਚ ਆਪਾਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਹੁਣ ਆਪਾਂ ਨਿਊਯਾਰਕ ਮੈਨਹੈਟਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਦੇ ਵਿੱਚ ਆਪਾਂ ਜਿਹੜਾ ਸਿੱਖ ਡੇ ਪਰੇਡ ਜਿਹੜੀ ਹੋਣ ਜਾ ਰਹੀ ਹੈ, ਸੋ ਇਸ ਦੇ ਬਾਬਤ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, TV84 ਦੇ ਸਾਰੇ ਵਿਊਅਰਸ ਨੂੰ ਔਰ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਜਿਹੜੀਆਂ ਸਮੁੱਚੇ ਅਪ੍ਰੈਲ ਦੇ ਮਹੀਨੇ 'ਚ ਖਾਲਸਾ ਸਾਜਨਾ ਦਿਵਸ ਨੂੰ ਯਾਦ ਕਰਦੀਆਂ ਨੇ, ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਨਿਊਯਾਰਕ ਅਮਰੀਕਾ ਦੀ ਹੀ ਕਮਰਸ਼ੀਅਲ ਹੱਬ ਨਹੀਂ ਹੈ, ਦੁਨੀਆ ਦੀ ਕਮਰਸ਼ੀਅਲ ਕੈਪੀਟਲ ਹੈ। ਔਰ ਇਹ ਮੈਨਹੈਟਨ ਉੱਚੀਆਂ ਇਮਾਰਤਾਂ ਜਿਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਪੰਜਾਬ ਦੀ ਜਵਾਨੀ ਅਮਰੀਕਾ ਵੱਲ ਨੂੰ ਤੁਰਦੀ ਹੈ। ਔਰ ਸਿੱਖ ਨੁਕਤਾ ਨਿਗਾਹ ਤੋਂ ਜਿਵੇਂ ਮੈਂ ਰਿਪੀਟਡਲੀ ਕਹਿੰਦਾ ਹਾਂ ਵੀ ਜੇ ਅਸੀਂ ਕਹਿਣਾ ਹੋਏ ਵੀ ਐਕਸਕਲੂਸਿਵ ਖਾਲਿਸਤਾਨ ਡੇ ਪੈਰੇਡ ਦੀ ਸ਼ੁਰੂਆਤ ਇਸ ਸ਼ਹਿਰ ਤੋਂ ਹੋਈ, ਕਿਉਂਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਮਹਿਸੂਸ ਕੀਤਾ ਕਿ ਭਾਰਤੀ ਹਕੂਮਤ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਔਰ 15 ਅਗਸਤ ਦੀ ਪੈਰੇਡ ਜਿਹੜੀ 84 ਚ ਇੱਕਦਮ ਬਾਅਦ ਆਈ, ਉਸ ਨੂੰ ਸਿੱਖਾਂ ਨੇ ਡਿਸਰਪਟ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਆਪਣਾ ਨਗਰ ਕੀਰਤਨ, ਆਪਣੀ ਖਾਲਿਸਤਾਨ ਡੇ ਪੈਰੇਡ ਕੱਢਾਂਗੇ। ਔਰ ਇਹ ਅੱਜ ਜਦੋਂ ਅਸੀਂ 34ਵੀਂ ਇਸ ਸਿੱਖ ਡੇ ਪੈਰੇਡ ਦਾ ਜ਼ਿਕਰ ਕਰ ਰਹੇ ਤੇ ਇਹ ਆਪਣੇ ਆਪ ਦੇ ਵਿੱਚ ਵੈਸਟ ਕੋਸਟ ਦੇ ਵਿੱਚ ਯੂਬਾ ਸਿਟੀ ਨਵੰਬਰ ਦੇ ਪਹਿਲੇ ਹਫ਼ਤੇ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਔਰ ਨਿਊਯਾਰਕ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ ਅਜੇ ਪੈਰੇਡ ਦੀ ਸ਼ੁਰੂਆਤ ਨਹੀਂ ਹੋਈ, ਮਹਾਰਾਜ ਦੀ ਸਵਾਰੀ ਵੀ ਨਹੀਂ ਆਈ, ਲੇਕਿਨ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਔਰ ਅੱਡ-ਅੱਡ ਫਲੋਟ ਜਿਨ੍ਹਾਂ ਦੇ ਵਿੱਚ ਢੱਠਾ, ਅਕਾਲ ਤਖਤ, ਹਰਮੰਦਰ ਸਾਹਿਬ। ਔਰ ਇਸ ਵਾਰ ਦੀ ਪੈਰੇਡ ਬੰਦੀ ਸਿੰਘਾਂ ਦੀ ਰਿਹਾਈ ਦੇ ਥੀਮ ਨੂੰ ਸਮਰਪਿਤ ਹੈ। ਇਸ ਲਈ ਬਹੁਤ ਚੰਗੇ ਢੰਗ ਦੇ ਨਾਲ ਇਹ ਮੈਸੇਜ ਇੱਥੋਂ ਦਿੱਤਾ ਜਾ ਰਿਹਾ ਹੈ ਕਿ ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਜੂਨ 84 ਤੋਂ ਹੁਣ ਤੱਕ ਲਗਭਗ 12 ਪ੍ਰਧਾਨ ਮੰਤਰੀ ਬਦਲੇ ਨੇ, ਪਰ ਅੱਜ ਹਿੰਦੂ ਤਵੀਆਂ ਦੇ ਹੱਥ ਜਿਵੇਂ ਹਕੂਮਤ ਆਈ 2014 ਤੋਂ ਬਾਅਦ ਹਿੰਦੀ ਹਿੰਦੁਸਤਾਨ ਦੇ ਏਜੰਡੇ ਨੂੰ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਔਰ ਕੈਰਟ ਐਂਡ ਸਟਿਕ ਦੋਨੋਂ ਪਾਲਿਸੀਜ਼ ਚੱਲ ਰਹੀਆਂ। ਅਸੀਂ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲੇ ਦੇ ਸਮਾਗਮ ਨੂੰ ਕਿਵੇਂ ਸਟਲ ਤਰੀਕੇ ਦੇ ਨਾਲ ਵੀ ਔਰ ਓਪਨ ਤਰੀਕੇ ਦੇ ਨਾਲ ਵੀ ਮੋਦੀ ਔਰ ਅਮਿਤ ਸ਼ਾਹ ਨੇ ਕਿਵੇਂ ਸਿੱਖਾਂ ਨੂੰ ਜਿਹੜਾ ਉਹ ਇੱਕ ਉਹੀ ਮਰਸਨਰੀ ਕੈਰੈਕਟਰ ਜਿਹੜਾ ਕਦੇ ਅੰਗਰੇਜ਼ਾਂ ਨੇ ਬਣਾ ਕੇ ਵਰਤਿਆ ਸੀ ਉਵੇਂ ਉਹ ਵਰਤਣਾ ਚਾਹੁੰਦੇ ਨੇ। ਔਰ ਲੇਕਿਨ ਦੂਸਰੇ ਪਾਸੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਅੰਦਰ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਖਾਲਿਸਤਾਨ ਦੇ ਲਈ ਵਚਨਬੱਧ ਹੈ। ਔਰ ਇਹੀ ਮੈਸੇਜ
ਇਸ ਨਿਊਯਾਰਕ ਦੀ ਸਿੱਖ ਡੇ ਪੈਰੇਡ 'ਚੋਂ ਜਾ ਰਿਹਾ ਹੈ। ਔਰ ਮੈਂ ਜਿੱਥੇ ਅਸੀਂ ਆਪਣੇ ਵਤਨ ਦੇ ਵਿੱਚ ਬੈਠੇ ਆਪਣੇ ਲੋਕਾਂ ਦੀ ਸਫਰਿੰਗ ਨੂੰ ਸਮਝਦੇ ਹਾਂ, ਪੰਜਾਬ ਦੇ ਅੰਦਰ ਜਿਹੜਾ ਸਿਆਸੀ ਤਜਰਬਾ ਇੱਕ ਨਵਾਂ ਆਮ ਆਦਮੀ ਪਾਰਟੀ ਦੇ ਰਾਹੀਂ ਕੀਤਾ ਗਿਆ, ਉਹਦੇ ਤੋਂ ਵੀ ਇੱਕ ਫਰਸਟ੍ਰੇਸ਼ਨ ਹੈ। ਤੇ ਇਸ ਗੱਲ ਨੂੰ ਬੇਸ਼ੱਕ ਅੱਡ-ਅੱਡ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਇਹਨਾਂ 36 ਸਾਲਾਂ ਦੇ ਵਿੱਚ ਜੂਨ 84 ਤੋਂ ਬਾਅਦ ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਕੀਤੀ ਹੈ। ਅਸੀਂ ਉਹਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਆਪਣਾ ਆਪਾ ਸਮਰਪਿਤ ਕਰਦੇ ਹਾਂ। ਉਹਨਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ, ਖਾਲਿਸਤਾਨ ਦੇ ਲਈ ਵਚਨਬੱਧ ਹੈ। ਔਰ ਇਹੀ ਮੈਸੇਜ ਅਸੀਂ ਟੀਵੀ 84 ਦੇ ਮਾਧਿਅਮ ਰਾਹੀਂ ਪਿਛਲੇ 10 ਸਾਲ ਤੋਂ ਲਗਾਤਾਰਤਾ ਨਾਲ ਦੇ ਰਹੇ ਹਾਂ। ਔਰ ਅੱਜ ਵੀ ਦੁਨੀਆ ਭਰ ਦੇ ਅੰਦਰ ਜਿਵੇਂ ਤੁਸੀਂ ਦੱਸਿਆ ਕਿ ਵਾਸ਼ਿੰਗਟਨ ਡੀਸੀ 'ਚ ਇਸ ਵਾਰ ਖਾਲਸਾ ਸਾਜਨਾ ਦਿਵਸ ਦਾ 14 ਅਪ੍ਰੈਲ ਦਾ ਦਿਨ ਨੈਸ਼ਨਲ ਸਿੱਖ ਡੇ ਵਜੋਂ ਰੈਕਗਨਾਈਜ਼ ਹੋਇਆ ਹੈ। ਬੜੀ ਜ਼ੋਰਦਾਰ 5ਵੀਂ ਪੈਰੇਡ ਹੋਈ। ਸਟਾਕਟਨ ਜਿੱਥੇ ਅਸੀਂ ਪਿਛਲੇ ਹਫ਼ਤੇ ਸੀ, ਬੜੀ ਜ਼ਬਰਦਸਤ ਗੈਦਰਿੰਗ ਸੀ। ਔਰ 2 ਸਾਲ ਦੇ ਕੋਵਿਡ ਦੇ ਇਸ ਗੈਪ ਤੋਂ ਬਾਅਦ ਇਹ ਪੈਰੇਡ ਹੋ ਰਹੀ ਹੈ। ਸਮੁੱਚਾ ਆਸਮਾਨ ਬੜਾ ਸਾਫ਼ ਹੈ, ਸੋਹਣਾ ਦਿਨ ਚੜਿਆ ਹੋਇਆ ਹੈ ਔਰ ਰੰਗ ਬਰੰਗੇ ਔਰ ਖਾਸ ਤੌਰ ਤੇ ਖਾਲਿਸਤਾਨੀ ਪਹਿਰਾਵੇ, ਉਹ ਕੇਸਰੀ ਦਸਤਾਰਾਂ ਹੋਣ, ਕੇਸਰੀ ਚੁੰਨੀਆਂ ਹੋਣ, ਉਹਨਾਂ ਨੇ ਇੱਕ ਰੰਗ ਬੰਨਿਆ ਹੋਇਆ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਖਾਲਸੇ ਦੀ ਆਵਾਜ਼ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਇਹ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਜਾਪਾਨ ਜਿੱਥੇ ਸੂਰਜ ਚੜ੍ਹਦਾ ਹੈ ਤੇ ਵੈਨਕੂਵਰ ਜਿੱਥੇ ਸੂਰਜ ਡੁੱਬਦਾ ਹੈ, ਇਸ ਪਲੈਨਟ ਦੇ ਈਸਟ ਤੋਂ ਵੈਸਟ ਤੱਕ ਖਾਲਸੇ ਦੇ ਨਿਸ਼ਾਨ ਝੂਲ ਰਹੇ ਨੇ, ਖਾਲਸੇ ਦੇ ਜੈਕਾਰੇ ਨਗਾਰੇ ਔਰ ਚਾਰ ਚਫੇਰੇ ਫਿਜ਼ਾ ਦੇ ਅੰਦਰ ਉਹ ਐਂਥੂਜ਼ੀਆਜ਼ਮ ਹੈ ਕਿ ਅਲਟੀਮੇਟਲੀ ਸਿੱਖ ਕੌਮ ਨੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਇਹ ਐਂਥੂਜ਼ੀਆਜ਼ਮ, ਇਹ ਜਜ਼ਬਾ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਿੱਖ ਕੌਮ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਬੱਚੇ ਵੀ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ How do you feel? I feel proud ਕਿ ਇੰਨੀ ਵੱਡੀ ਸਿਟੀ ਵਿੱਚ ਕਿ ਇੰਨੀ ਵੱਡੀ ਪਰੇਡ ਹੋ ਰਹੀ ਹੈ ਤੇ ਪੂਰੇ ਵਰਲਡ ਵਿੱਚ ਸਿੱਖ ਧਰਮ ਨੂੰ ਦਾ ਸੰਚਾਰ ਹੋ ਰਿਹਾ ਹੈ ਤੇ I'm proud to be a Sikh। ਸੁਖਜਿੰਦਰ ਸਿੰਘ ਬਾਜਵਾ ਜੀ ਸਾਡੇ ਨਾਲ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ। ਜੀ ਬਾਜਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਪਹਿਲਾਂ ਤੇ ਜੀ ਤੁਹਾਨੂੰ ਅਤੇ ਸਾਰੀ ਸਿੱਖ ਸੰਗਤ ਨੂੰ ਜਿਹੜੇ ਇੱਥੇ ਅੱਜ ਨਗਰ ਕੀਰਤਨ ਲਈ ਜੁੜੇ ਨੇ, ਉਹਨਾਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਜਨਾ ਦਿਵਸ ਦੀਆਂ, ਖਾਲਸਾ ਦੇ ਸਾਜਨਾ ਦਿਵਸ ਦੀਆਂ। ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਮੈਂ ਇਸ ਟਾਈਮ ਤੇ ਖੁਸ਼ੀ ਦਾ ਮਾਹੌਲ ਹੈਗਾ ਕਿ ਸਾਰੇ ਅਸੀਂ ਇਕੱਠੇ ਹੋਏ ਆ ਕੋਵਿਡ ਤੋਂ ਬਾਅਦ। ਹਾਂਜੀ, ਕੋਵਿਡ ਤੋਂ ਬਾਅਦ। ਤੇ ਟਰਾਈ ਸਟੇਟ ਦੀਆਂ ਸਾਰੀਆਂ ਸੰਗਤਾਂ ਅੱਜ ਇਕੱਠੀਆਂ ਹੋਈਆਂ, ਸਾਰਿਆਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਵਾ। ਤੇ ਸਾਰੇ ਆਪਣੇ ਪੂਰੇ ਖਾਲਸਾ ਪੰਥ ਜਿਹੜਾ ਆਪਣੇ ਪੂਰਾ ਜਾਹੋ ਜਲਾਲ ਦੇ ਨਾਲ ਇਕੱਠਾ ਹੋ ਕੇ ਤੇ ਆਪਣੀ ਜਿਹੜੀ ਪ੍ਰੈਜ਼ੈਂਸ ਜਿਹੜੀ ਹੈਗੀ ਆ ਨਿਊਯਾਰਕ ਦੀਆਂ, ਜਿਹੜੇ ਮੈਨਹਟਨ ਦੀਆਂ ਸੜਕਾਂ ਤੇ ਪ੍ਰੈਜ਼ੈਂਟ ਕਰ ਰਹੇ ਹੈਗੇ ਨੇ। ਤੇ ਬੜਾ ਚੰਗਾ ਲੱਗ ਰਿਹਾ ਹੈ ਜੀ, ਕਿਉਂਕਿ ਕੋਵਿਡ ਤੋਂ ਬਾਅਦ ਆਪਾਂ ਸਾਰੇ ਇਕੱਠੇ ਨਹੀਂ ਸੀ ਹੋਏ, ਕਾਫੀ ਦੇਰ ਹੋ ਗਈ ਆ। ਤੇ ਇੱਕ ਡੀਸੀ ਦਾ ਆਪਾਂ ਨੂੰ ਮਾਹੌਲ ਪਹਿਲਾਂ ਮਿਲਿਆ ਹੈਗਾ ਤੇ ਹੁਣ ਇੱਥੇ ਮੈਨਹਟਨ ਦੀ ਜਿਹੜੀ ਮਸ਼ਹੂਰ ਆਪਣੀ ਸਿੱਖਾਂ ਦੀ ਜਿਹੜੀ ਪਰੇਡ ਹੁੰਦੀ ਆ, ਜਿਹੜੀ ਸਵਰਨਿਟੀ ਪਰੇਡ ਜਿਹੜੀ ਹੈਗੀ ਆ, ਤੇ ਉਹਦੇ ਲਈ ਆਪਾਂ ਇਕੱਠੇ ਹੋਏ ਆ। ਤੇ ਸਭ ਨੂੰ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਵਿਊਅਰਸ। ਕਾਫੀ ਜਿਹੜੇ ਸਿੰਘ ਸਿੰਘਣੀਆਂ ਨੇ ਇਸ ਜਿਹੜੀ ਸਿੱਖ ਡੇ ਪਰੇਡ ਵਿੱਚ ਇਕੱਠੇ ਹੋਏ ਨੇ। ਸੋ ਸਾਡੇ ਨਾਲ ਕੁਝ ਬੱਚੇ ਵੀ ਨੇ ਜਿਹੜੇ ਬੜੇ ਹੀ ਸੋਹਣੇ ਦੁਮਾਲੇ ਉਹਨਾਂ ਨੇ ਕੇਸਰੀ ਦਸਾਏ ਹੋਏ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਈ ਥਿੰਕ ਬੈਂਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਨਾਮ ਹੈਗਾ ਸਿੱਖ ਡਰਮ ਕੋਰ। ਅਸੀਂ 5 ਸਾਲ ਤੋਂ ਇੱਥੇ ਕਰਦੇ ਪਏ ਹੈਗੇ ਆ। We started for 5 years ago and we're trying to spread the awareness of Sikhism with our hobby of drumming and with our friends here with the Dasmesh Nagara Jatha. And we would like to spread Sikhism as any way possible. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਮੂਹ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ, ਸਾਰਿਆਂ ਨੂੰ ਤੇ ਅੱਜ ਦੇ ਦਿਨ ਤੇ ਵਿਸਾਖੀ ਖਾਲਸਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈਆਂ। ਅਤੇ ਅਸੀਂ ਟੀਵੀ 84 ਦੇ ਬਹੁਤ ਸਿੱਖ ਸੋਸਾਇਟੀ ਵੱਲੋਂ ਧੰਨਵਾਦੀ ਹਾਂ
ਵੀ ਜਦੋਂ ਵੀ ਕੋਈ ਸਿੱਖ ਕੌਂਸਲ ਵੱਲੋਂ ਪ੍ਰੋਗਰਾਮ ਲਿਖਿਆ ਜਾਂਦਾ ਤਾਂ ਭਾਈ ਅਮਰਵੀਰ ਸਿੰਘ ਤੇ ਸਾਡੀ ਵੀ ਇਹ ਪਹੁੰਚਦੇ ਨੇ। ਸੋ ਅੱਜ ਇਹ ਆਪਾਂ ਇੱਥੇ ਪਹੁੰਚੇ ਹਾਂ ਨਿਊਯਾਰਕ ਦੀ ਧਰਤੀ, ਅਮਰੀਕਾ ਦਾ ਸ਼ਹਿਰ ਤੇ ਦੁਨੀਆ ਦੀ ਰਾਜਧਾਨੀ ਜਿਹਨੂੰ ਕਿਹਾ ਜਾਂਦਾ ਹੈ। ਉੱਥੇ ਅੱਜ ਆਪਾਂ 34ਵੀਂ ਸਿੱਖ ਡੇ ਪਰੇਡ ਕੱਢ ਰਹੇ ਹਾਂ। ਇਹ ਪਰੇਡ ਉਦੋਂ ਸ਼ੁਰੂ ਹੋਈ ਸੀ ਜਦੋਂ 1984 ਦੇ ਵਿੱਚ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ 37 ਗੁਰਦੁਆਰਿਆਂ ਤੇ ਜਦੋਂ ਭਾਰਤ ਸਰਕਾਰ ਨੇ ਫੌਜਾਂ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਦੁਆਰਿਆਂ ਤੇ ਅਟੈਕ ਕੀਤਾ ਸੀ ਤੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਉਸ ਤੋਂ ਬਾਅਦ ਜਿਹੜੇ ਬਾਹਰਲੇ ਸਿੱਖ ਸੀ ਅਮਰੀਕਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਉਹਨਾਂ ਨੇ ਉਸ ਦਿਨ ਤੋਂ ਇਹ ਵਾਅਦਾ ਕਰ ਲਿਆ ਸੀ ਵੀ ਅਸੀਂ ਅੱਜ ਤੋਂ ਬਾਅਦ ਭਾਰਤ ਸਰਕਾਰ ਦੀ ਕੋਈ ਵੀ ਪਰੇਡ ਹੋਵੇ ਜਾਂ 15 ਅਗਸਤ ਇੰਡੀਪੈਂਡੈਂਸ ਡੇ ਅਸੀਂ ਨਹੀਂ ਜਾਵਾਂਗੇ। ਉਸ ਤੋਂ ਬਾਅਦ ਆਪਾਂ ਇਸ ਧਰਤੀ ਤੇ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ, ਕਿਉਂਕਿ ਜਿਨ੍ਹਾਂ ਦੇ ਦੇਸ਼ ਹੁੰਦੇ ਨੇ ਉਹਨਾਂ ਦੀਆਂ ਪਰੇਡਾਂ ਹੁੰਦੀਆਂ ਨੇ, ਪਰ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਦੀ ਮਿਹਰ ਕੀਤੀ ਸਿੱਖਾਂ ਨੂੰ ਬਗੈਰ ਦੇਸ਼ ਹੋਣ ਤੋਂ ਵੀ ਬਗੈਰ ਸਾਨੂੰ ਇੱਥੇ ਜਿਹੜੀ ਪਰੇਡ ਕੱਢਣ ਦਾ ਸਮਾਂ ਮਿਲਦਾ। ਸੋ ਇਸ ਵਾਰੀ ਦੀ ਜਿਹੜੀ ਪਰੇਡ ਹੈ ਉਹ ਸਾਡੇ ਬੰਦੀ ਸਿੰਘਾਂ ਨੂੰ, ਜਿਹੜੇ ਸਿੰਘ ਲੰਬੇ ਸਮਾਂ ਤੋਂ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਭਿਓਰਾ, ਭਾਈ ਤਾਂ ਹੋਰ ਜਿਹੜੇ ਸਿੰਘ ਤੇ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਸਿੰਘਾਂ ਨੂੰ ਇਹ ਪਰੇਡ ਇਸ ਸਾਲ ਸਮਰਪਿਤ ਆ। ਸੋ ਅਸੀਂ ਸਾਰੇ ਜਿਹੜੇ ਮੇਰੇ ਵੀਰ ਦੂਰ ਦਾ ਨੇੜੇ ਤੇ ਦੇਖ ਰਹੇ ਨੇ ਸਾਰਿਆਂ ਨੂੰ ਫਿਰ ਕਹਿੰਦੇ ਆ ਵੀ ਇਹ ਅੱਜ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਮਨਾ ਰਿਹਾ। ਅਸੀਂ ਫਿਰ TV 84 ਦੇ ਧੰਨਵਾਦੀ ਆ ਜਿਹੜੇ ਹਰ ਜਗ੍ਹਾ ਇਹ ਇੱਕੋ TV ਚੈਨਲ ਹੈ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੈ, ਨਹੀਂ ਤਾਂ ਵੱਡੇ ਵੱਡੇ ਭੱਜ ਜਾਂਦੇ ਨੇ। ਜਦੋਂ ਅਸੀਂ ਬੋਲਾਂਗੇ ਨਾ, ਜਦੋਂ ਅਸੀਂ ਭਿੰਡਰਾਂ ਵਾਲੇ ਸੰਤ ਜਾਂ ਸਮੂਹ ਸ਼ਹੀਦਾਂ ਦੀ ਗੱਲ ਕਰਦੇ ਆ ਤਾਂ ਕੈਮਰਿਆਂ ਦੇ ਮੂੰਹ ਪਰੇ ਹੋ ਜਾਂਦੇ ਨੇ। ਇਹ ਇੱਕੋ ਇੱਕ ਹੀ ਚੈਨਲ ਆ 84, ਇਹਨੂੰ ਸਾਡੇ ਡਾਕਟਰ ਅਮਰਜੀਤ ਸਿੰਘ ਜਾਂ ਹੋਰ ਸਮੂਹ ਸਿੱਖਾਂ ਨੇ ਚੱਲਦਾ ਰੱਖਿਆ ਹੋਇਆ ਹੈ। ਸੋ ਅਸੀਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਇਸ ਟੀਮ ਨੂੰ ਸਾਰੀ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਿਊਅਰਸ, ਹੁਣ ਸਾਡੇ ਨਾਲ ਮੌਜੂਦ ਨੇ ਗੁਰਦੇਵ ਸਿੰਘ ਕੰਗ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸਿੱਖ ਜਗਤ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੱਜ ਬੜਾ ਹੀ ਮਹੱਤਵਪੂਰਨ ਦਿਨ ਹੈ ਜੋ ਕਿ 34ਵੀਂ ਸਿੱਖ ਡੇ ਪਰੇਡ ਇਸ ਵੇਲੇ ਮਨਹਾਟਨ ਵਿੱਚੋਂ ਕੱਢੀ ਜਾ ਰਹੀ ਆ, ਜਿਹਦੇ ਵਿੱਚ ਬਿਲਕੁਲ ਮੁਕੰਮਲ ਆ ਤਿਆਰੀਆਂ। ਹੁਣ ਇਸ ਵੇਲੇ ਫਲੋਟ ਦੀ ਰਵਾਨਗੀ ਹੋਣੀ ਆ, ਪਰ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਇਸ ਵੇਲੇ ਸਾਡੇ ਕੋਲ ਮੇਅਰ ਨਿਊਯਾਰਕ ਦਾ ਐਰਕੈਡਮ ਉਹ ਵੀ ਪਹੁੰਚ ਗਿਆ। ਸਾਡੇ ਕੋਲ ਸਿਟੀ ਕਾਉਂਸਲ ਸਪੀਕਰ ਜਿਹੜੀ ਆ ਐਂਡਰੀਆ ਐਡਮ ਉਹ ਵੀ ਪਹੁੰਚ ਗਈ ਆ ਤੇ ਇਹ ਗਵਰਨਰ ਨੇ ਵੀ ਸਾਡੇ ਕੋਲ 1:30 ਵਜੇ ਪਹੁੰਚ ਜਾਣਾ। ਤੇ ਉਹ ਬੇਨਤੀ ਆ ਵੀ ਭਾਈ ਬਿਲਕੁਲ ਅੱਜ ਆਪਾਂ ਡਿਸਪਲਿਨ ਦੇ ਵਿੱਚ ਚੱਲਣਾ ਤੇ ਬਹੁਤ ਬਹੁਤ ਤੁਹਾਡੇ ਚੈਨਲ ਨੂੰ ਵਧਾਈਆਂ, ਤੁਸੀਂ ਨਾਲ ਉਹਨੂੰ ਕਰਨ ਦਾ ਜੋ। ਵਾਹਿ ਖਾਲਸਾ ਵਾਹਿ ਫਤਿਹ। ਹਾਂਜੀ ਵਿਊਅਰਸ, ਹੁਣ ਸਾਡੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਜੀ। ਸੋ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਜਗਤ ਨੂੰ ਖਾਲਸਾ ਸਥਾਪਨਾ ਦਿਵਸ ਦੀਆਂ ਅਤੇ ਸਿੱਖ ਡੇ ਪਰੇਡ ਦੀਆਂ ਲੱਖ ਲੱਖ ਵਧਾਈਆਂ। ਤੁਸੀਂ ਅੱਜ ਦੇਖ ਰਹੇ ਜੇ ਕਿ ਮਨਹਟਨ ਵਿੱਚ ਜੋ ਕਿ ਇੱਕ ਵਰਲਡ ਦੀ ਰਾਜਧਾਨੀ ਆ, ਉੱਥੇ ਅੱਜ ਸਿੱਖਾਂ ਦਾ ਠਾਠਾ ਮਾਰਦਾ ਇਕੱਠ ਇਹ ਇੱਕ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਆ। ਮੈਂ ਵਧਾਈ ਦੇਣਾ ਵਾਂ ਸਮੁੱਚੇ ਜਗਤ ਨੂੰ ਅਤੇ ਸਮੁੱਚੀਆਂ ਸੰਗਤਾਂ ਨੂੰ, ਖਾਸ ਤੌਰ ਤੇ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਅਤੇ ਯੋਗਦਾਨ ਪਾਇਆ ਵਾ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਮੁੱਚੇ ਗੁਰੂ ਘਰਾਂ ਦੇ, ਸਮੁੱਚੀਆਂ ਪੰਥਕ ਜਥੇਬੰਦੀਆਂ ਦੇ, ਖਾਸ ਤੌਰ ਤੇ 84 TV ਚੈਨਲ ਦੇ, ਜਿਹੜੇ ਹਮੇਸ਼ਾ ਹੀ ਜੋ ਵੀ ਗੁਰੂ ਘਰਾਂ ਦੇ ਜਾਂ ਪੰਥ ਦੇ ਕਾਰਜ ਹੁੰਦੇ ਆ ਉਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਅਤੇ ਸੰਗਤ ਦੀ ਆਵਾਜ਼ ਸੰਗਤਾਂ ਤੱਕ ਪਹੁੰਚਾਉਂਦੇ ਆ। ਮੈਂ ਆਪ ਜੀ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ
ਹਰਿੰਦਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ। ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 34ਵੀਂ ਸਿੱਖ ਡੇ ਪਰੇਡ ਜੋ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਹੋ ਰਹੀ ਹੈ ਲਗਾਤਾਰ ਪਿਛਲੇ 34 ਸਾਲਾਂ ਤੋਂ। ਕੋਵਿਡ ਦੇ 2 ਸਾਲ ਦੇ ਗੈਪ ਤੋਂ ਬਾਅਦ ਅੱਜ ਬੜੀ ਚੜ੍ਹਦੀ ਕਲਾ ਨਾਲ ਇਹ ਪਰੇਡ ਹੋ ਰਹੀ ਹੈ ਤੇ ਪ੍ਰਬੰਧਕਾਂ ਨੇ ਬਹੁਤ ਉਤਸ਼ਾਹ ਨਾਲ ਤੇ ਸੰਗਤਾਂ ਨੇ ਉਸ ਤੋਂ ਵੀ ਜ਼ਿਆਦਾ ਉਤਸ਼ਾਹ ਨਾਲ ਇਸ ਵਾਰ ਪਾਰਟਿਸਿਪੇਸ਼ਨ ਕੀਤੀ ਹੈ ਤੇ ਸਿੱਖ ਕੌਮ ਦੀ ਵਿਲੱਖਣ ਹਸਤੀ ਦੀ ਤੇ ਅਡਰੇਪਣ ਦੀ ਇਹ ਪ੍ਰਤੀਕ ਜੋ ਪਰੇਡ ਹੈ ਜਿਹਦੀ ਬਹੁਤ ਜ਼ਿਆਦਾ ਸਿਗਨੀਫੀਕੈਂਸ ਹੈ ਨਾਰਥ ਅਮਰੀਕਾ ਦੇ ਵਿੱਚ। ਇਹ ਪਰੇਡ ਬਹੁਤ ਚੜ੍ਹਦੀ ਕਲਾ ਨਾਲ ਹੋ ਰਹੀ ਹੈ। ਸਾਰੀ ਸੰਗਤ ਅੱਜ ਪਾਰਟਿਸਿਪੇਟ ਕਰ ਰਹੀ ਹੈ। ਆਓ ਤੇ ਇਸ ਪਰੇਡ ਦਾ ਆਨੰਦ ਮਾਣੋ ਜੀ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਹਿੰਮਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਸ਼ਹਿਰ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 34ਵੀਂ ਸਿੱਖ ਡੇ ਪਰੇਡ ਜਿਹੜੀ ਕਿ ਜੂਨ 1984 ਦੇ ਅਟੈਕ ਸਮੇਂ ਜਦੋਂ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ 30 ਤੋਂ ਵੱਧ ਗੁਰਧਾਮ ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਉੱਤੇ ਅਟੈਕ ਕੀਤਾ ਵਿਉਂਤਬੰਦ ਤਰੀਕੇ ਦੇ ਨਾਲ। ਅੱਜ ਆਪਾਂ ਖਾਲਿਸਤਾਨ ਨੂੰ ਸਮਰਪਿਤ ਜਿਹੜੀ ਆ ਇਹ ਪਰੇਡ ਹੈਗੀ ਆ। ਇੱਕੋ ਇੱਕ ਪਰੇਡ ਜਿਹੜੀ ਅਮਰੀਕਾ ਦੀ ਦੂਸਰੇ ਨੰਬਰ ਤੇ ਇਹ ਇੱਕ ਇਤਿਹਾਸਕ ਪਰੇਡ ਆ ਆਪਣੇ ਤੌਰ ਤੇ ਵੱਡੀ ਪਰੇਡ। ਸੋ ਅਸੀਂ ਇਸ ਪਰੇਡ ਦੇ ਵਿੱਚ ਅੱਜ ਬਹੁਤ ਸਾਰੀਆਂ ਸੰਗਤਾਂ ਥਾਂ ਪਰ ਥਾਂ ਜਿਹੜੀਆਂ ਪੂਰੇ ਅਮਰੀਕਾ ਤੋਂ ਹੀ ਨਹੀਂ ਦੂਜੀਆਂ ਕੰਟਰੀਆਂ ਤੋਂ ਵੀ ਵਿਜ਼ਿਟ ਕਰਦੇ ਆ ਸੰਗਤਾਂ। ਸੋ ਅਸੀਂ ਪੂਰੀ ਸਿੱਖ ਕੌਮ ਨੂੰ ਅੱਜ ਵਧਾਈਆਂ ਦਿੰਦੇ ਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਹੋਈ। ਕਲਗੀਧਰ ਪਾਤਸ਼ਾਹ ਜੀ ਨੇ ਨਿਤਾੜਿਆਂ ਨੂੰ ਗਲ ਦੇ ਨਾਲ ਲਾਇਆ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨ ਲਈ। ਸੋ ਉਸ ਵੇਲੇ ਵੀ ਬਹੁਤ ਸਾਰੀਆਂ ਵਧੀਕੀਆਂ ਜਿਹੜੇ ਨਿਤਾਣੇ ਉਸ ਵੇਲੇ ਦੀ ਆਵਾਮ ਦੇ ਨਾਲ ਹੋ ਰਹੀਆਂ ਸੀਗੀਆਂ। ਸੋ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਖਤਮ ਕੀਤਾ, ਖੰਡੇ ਬਾਟੇ ਦੀ ਪਹੁਲ ਚੁਕਾ ਕੇ। ਸੋ ਇੱਕ ਮੈਂ ਸਮਝਦਾ ਮਨੁੱਖਤਾ ਦੇ ਉੱਤੇ ਵਿਸ਼ਵ ਦੇ ਉੱਤੇ ਬਹੁਤ ਸਾਰੇ ਗੁਰੂ ਸਾਹਿਬ ਜੀ ਦੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਆ। ਸਾਡੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਇੱਕ ਵਿਲੱਖਣ ਇਤਿਹਾਸ ਆ। ਸਿੱਖ ਇੱਕ ਵੱਖਰੀ ਕੌਮ ਆ। ਅੱਜ ਖਾਲਸੇ ਦਾ ਜਾਹੋ ਜਲਾਲ ਪੂਰੇ ਜਿਹੜਾ ਨਿਊਯਾਰਕ ਸਿਟੀ ਨੂੰ ਕੇਸਰੀ ਰੰਗ ਦੇ ਵਿੱਚ ਰੰਗਿਆ ਹੋਇਆ ਆ। ਸੋ ਅਸੀਂ TV 84 ਕੌਮੀ ਚੈਨਲ ਆ ਸਾਡਾ, ਪੰਥਕ ਚੈਨਲ ਆ, ਮੁਬਾਰਕਬਾਦ ਦਿੰਦੇ ਆ ਕਿ ਅੱਜ ਇਸ ਪਰੇਡ ਨੂੰ ਕਵਰ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ ਤਬੀ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਜੋ ਪ੍ਰਭ ਕੋ ਮਿਲ ਬੋਚ ਭੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲेंगे बचे शरण जो। वाहिगुरु नाम जहाज चढ़े सो तरे जो शब्दा कर सेवंदे गुर। वाहिगुरु नाम जहाज चढ़े सो तरे जो शब्दा कर सेवंदे गुर। बोले सो ਬੇਅੰਤ ਸੰਗਤਾਂ ਅੱਜ
ਜਿੱਥੇ ਦਸ਼ਮੇਸ਼ ਪਿਤਾ ਦੀਆਂ ਬਖਸ਼ਿਸ਼ਾਂ ਰਹਿਮਤਾਂ ਤੁਸੀਂ ਪ੍ਰਾਪਤ ਕਰ ਰਹੇ ਹੋ। ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਨ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਾਣੀ ਦੇ ਧਾਰਨੀ ਹੋ ਕੇ ਦਸ਼ਮੇਸ਼ ਦੀ ਸਿੱਖੀ ਜੋ ਸਰਦਾਰੀ ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਉਸ ਨੂੰ ਕਮਾਉਣ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਉਹ ਵੀ ਤੁਹਾਡੇ ਤੇ ਰਹਿਮਤ ਕਰਨ। ਜਿੱਥੇ ਤਨ ਮਨ ਧਨ ਕਰਕੇ ਤੁਸੀਂ ਸੇਵਾਵਾਂ ਕਮਾ ਰਹੇ ਹੋ, ਮਾਇਆ ਕਰਕੇ ਸੇਵਾਵਾਂ ਕਰ ਰਹੇ ਹੋ ਔਰ ਹਾਜ਼ਰੀਆਂ ਭਰ ਰਹੇ ਹੋ ਤਨ ਕਰਕੇ ਮਨ ਕਰਕੇ, ਉੱਥੇ ਸਾਹਿਬ ਜੀ ਤੁਹਾਨੂੰ ਬਾਣੀ ਦੇ ਧਾਰਨੀ ਹੋ ਕੇ ਸੰਸਾਰ ਭਰ ਦੇ ਵਿੱਚ ਦਾਤਾ ਦੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਔਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਔਰ ਕਲਗੀਧਰ ਪਾਤਸ਼ਾਹ ਦਾ ਖਾਲਸਾ ਬੈਠਾ ਹੈ, ਹਰ ਜਗ੍ਹਾ ਦੇ ਉੱਤੇ ਚੜ੍ਹਦੀਆਂ ਕਲਾ ਨਾਲ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਖਾਸ ਰੂਪ ਬਣ ਕੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ, ਕਲਗੀਧਰ ਪਾਤਸ਼ਾਹ ਦੀਆਂ ਰਹਿਮਤਾਂ ਮਾਤਾ ਫੈਜ਼ ਕੌਰ ਦੀਆਂ ਬਖਸ਼ਿਸ਼ਾਂ ਨਾਲੇ ਝੋਲੀਆਂ ਭਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 34ਵੀਂ ਸਿੱਖ ਡੇ ਪਰੇਡ ਜੋ ਨਿਊਯਾਰਕ ਸਿਟੀ ਦੇ ਵਿੱਚ ਨਿਕਲ ਰਹੀ ਹੈ, ਸਿੱਖ ਸੰਗਤਾਂ ਬਹੁਤ ਹੀ ਧੂਮਧਾਮ ਦੇ ਨਾਲ ਇਹ ਪਰੇਡ ਨੂੰ ਮਨਾ ਰਹੇ ਹਨ ਕਿਉਂਕਿ 2 ਸਾਲ ਪਿਛਲੇ ਜੋ ਕੋਵਿਡ ਵਿੱਚ ਨਿਕਲੇ ਹਨ ਉਹਨਾਂ ਤੋਂ ਬਾਅਦ ਇਹ ਸਾਨੂੰ ਪਰੇਡ ਦੀ ਪਰਮਿਸ਼ਨ ਮਿਲੀ ਹੈ। ਅੱਜ ਜੋ ਸਾਡਾ ਇਹ ਖੁਸ਼ੀਆਂ ਭਰਿਆ ਮਾਹੌਲ ਹੈ ਖਾਲਸੇ ਜਨਮ ਦਿਨ ਦੀਆਂ ਪੂਰੇ ਜਗਤ ਨੂੰ ਸਿੱਖ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਤੇ ਜੋ ਅੱਜ ਨਿਊਯਾਰਕ ਦੀ ਧਰਤੀ ਖਾਲਸਾ ਪੰਥ ਦੇ ਕੇਸਰੀ ਪੱਗਾਂ ਦੇ ਨਾਲ ਕੇਸਰੀ ਦੁਪੱਟਿਆਂ ਦੇ ਨਾਲ ਸਜੀ ਹੋਈ ਹੈ ਤੇ ਸਾਰੀ ਹੀ ਦੁਨੀਆ ਤੇ ਲਾਈਵ ਪ੍ਰੋਗਰਾਮ ਚੱਲ ਰਹੇ ਹਨ। ਮੈਂ ਟੀਵੀ 84 ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਹਮੇਸ਼ਾ ਹੀ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਹਨ ਸਿੱਖ ਕੌਮ ਦੇ ਉਹਨਾਂ ਨੂੰ ਵੱਧ ਚੜ੍ਹ ਕੇ ਲਾਈਵ ਕਰਦੇ ਹਨ। 84 ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਕੋਈ ਅੱਗੇ ਕਹਿੰਦਾ ਆ ਕੇ ਮੰਦਾ ਦਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Of our families in our community. I know how much it means to see those signs. It means that we hear you, that we see you, and that we love you. And we will continue to celebrate your greatness and advocate for you, our Sikh community in Richmond Hill, Queens, and in the entire city of New York. We honor you today. We wish you a very happy Vaisakhi. We will always work with you. We will combat hate crimes with you. We will stand with you. ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ। ਸੋ ਕਾਫੀ ਭਾਰੀ ਗਿਣਤੀ ਦੇ ਵਿੱਚ ਆ ਜਿਹੜੀ ਸਿੱਖ ਡੇ ਪਰੇਡ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਆਪਾਂ ਆਪਣੇ ਟੀਵੀ 84 ਦਾ ਜਿਹੜਾ ਫਲੋਟ ਹੈ ਉਸ ਦੇ ਆਪਾਂ ਨਜ਼ਦੀਕ ਆ ਚੁੱਕੇ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੋਆਰਡੀਨੇਟਰ ਨੇ ਨਾ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਬੂਟਾ ਸਿੰਘ ਖੜੋਤ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮਝਦਾ ਕਿ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਜਿੱਥੇ ਖਾਲਸਾਈ ਜਾਹੋ ਜਲਾਲ ਹੈ ਇਸ ਪਰੇਡ ਦਾ ਪਿਛੋਕੜ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜਾਣਕਾਰ ਲੋਕਾਂ ਨੂੰ, ਪਰ ਮੈਂ ਟੀਵੀ 84 ਰਾਹੀਂ ਵੀ ਇਹ ਦੱਸਣਾ ਚਾਹੁੰਦਾ ਕਿ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਸ ਤੋਂ ਪਹਿਲਾਂ ਭਾਵੇਂ ਸਿੱਖ ਜਿਹੜੇ 1984 ਦੇ ਅਟੈਕ ਤੋਂ ਬਾਅਦ 1987 ਦੇ ਵਿੱਚ ਸਿੱਖਾਂ ਨੇ ਇਹਦੀ ਵੱਖਰੀ ਲਾਈਨ ਖਿੱਚੀ ਜਿਹਨੂੰ ਨਿਰੰਤਰ 34 ਸਾਲ ਹੋ ਗਏ। ਮੈਂ ਸਮਝਦਾ ਕਿ ਨਿਊਯਾਰਕ ਦੀ ਜਿਹੜੀ ਪਰੇਡ ਹੈ ਇਹਦੀ ਇੱਕ ਆਪਣੀ ਵਿਸ਼ੇਸ਼ਤਾ ਆ ਤੇ ਇਹਦਾ ਇੱਕ ਆਪਣਾ ਸੁਨੇਹਾ ਜਿਹੜੀ ਖਾਲਸਾ ਜਨਮ ਦਿਹਾੜੇ ਦੇ ਨਾਲ ਇੱਕ ਨੇਸ਼ਨ ਨੂੰ ਵੀ ਰਿਪਰੈਜ਼ੈਂਟ ਕਰਦੀ ਆ ਜਿਸ ਨੇਸ਼ਨ ਦੇ ਲਈ ਹਜ਼ਾਰਾਂ ਕੁਰਬਾਨੀਆਂ ਲੱਖਾਂ ਕੁਰਬਾਨੀਆਂ ਪੰਜਾਬ ਦੇ ਵਿੱਚ ਹੋਈਆਂ। ਭਾਵੇਂ ਇਸ ਪਰੇਡ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਵੀ ਆਏ ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਇਸ ਆਈਡੀਓਲੋਜੀ ਨੂੰ ਮਨਫੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਹੋਣ ਨਹੀਂ ਦਿੱਤੀ। ਤੁਸੀਂ ਅੱਜ ਵੇਖ ਰਹੇ ਹੋ
ਕਿ ਇਹ ਜਿਹੜਾ ਨਗਰ ਕੀਰਤਨ ਹੈ ਇਹ ਜਿੱਥੇ ਨੇਸ਼ਨ ਦੀ ਅਗਵਾਈ ਕਰਦਾ ਉੱਥੇ ਸਾਡੀ ਕੌਮ ਨੂੰ ਇਹ ਸੁਨੇਹਾ ਵੀ ਦਿੰਦਾ ਕਿ ਅਸੀਂ ਪੰਜਾਬ ਦਾ ਖਿੱਤਾ ਜਿਹੜਾ ਆ ਉਹ ਆਜ਼ਾਦ ਕਰਾਉਣਾ ਤਾਂ ਕਿ ਸਾਡਾ ਇੱਕ ਵੱਖਰਾ ਨੇਸ਼ਨ ਬਣੇ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ 1699 ਦੇ ਵਿੱਚ ਵਿਸਾਖੀ ਨੂੰ ਇੱਕ ਖਾਲਸਾ ਕ੍ਰੀਏਟ ਕੀਤਾ ਜਿਹਨੇ ਜ਼ੁਲਮ ਦਾ ਨਾਸ਼ ਕਰਨਾ ਸੀ ਤੇ ਬਾਦਸ਼ਾਹੀ ਪ੍ਰਾਪਤ ਕਰਨੀ ਸੀ ਤੇ ਉਹ ਖਾਲਸੇ ਨੇ ਕੀਤੀ ਆ। ਸੋ ਆਪਾਂ ਆਓ ਸਾਰੇ ਉਸ ਸੋਚ ਦੇ ਧਾਰਨੀ ਬਣੀਏ। ਜਿਵੇਂ ਪੰਜਾਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਇਸ ਗੱਲ ਨੂੰ ਜਿਉਂਦਾ ਰੱਖਿਆ ਹੋਇਆ ਤੇ ਆਪਾਂ ਮਿਲ ਕੇ ਜਿਹੜਾ ਆਪਣਾ ਨੇਸ਼ਨ ਤਿਆਰ ਕਰੀਏ ਤਾਂ ਕਿ ਜਿਹੜੇ 3 ਨਿਊਕਲੀਅਰ ਦੇਸ਼ ਨੇ ਪਾਕਿਸਤਾਨ, ਇੰਡੀਆ ਤੇ ਚਾਈਨਾ ਦੇ ਵਿਚਾਲੇ ਖਾਲਿਸਤਾਨ ਮੁਲਕ ਬਣੇ ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਹਮੇਸ਼ਾ ਵਾਸਤੇ ਪੀਸ ਹੋ ਸਕੇ। ਸੋ ਸਾਡੀ ਇਹੀ ਬੇਨਤੀ ਆ ਸਾਰਿਆਂ ਨੂੰ, ਆਪਾਂ ਸਾਰੇ ਇਸ ਸੋਚ ਦੇ ਧਾਰਨੀ ਬਣੀਏ। ਇੱਥੇ ਮੈਂ TV 84 ਦਾ ਵੀ ਆਪਣੀ ਸਾਰੀ ਮੇਰੀ ਟੀਮ ਸਰਦਾਰ ਮਨਵੀਰ ਸਿੰਘ ਕੈਨੇਡਾ ਤੋਂ ਆਏ ਨੇ, ਸਰਦਾਰ ਹਰਜਿੰਦਰ ਸਿੰਘ ਪਾਈਨ ਹਿੱਲ ਤੋਂ ਵਾਈਨਲੈਂਡ ਤੋਂ, ਸਰਦਾਰ ਇੰਦਰਜੀਤ ਸਿੰਘ ਅਵਤਾਰ ਸਿੰਘ ਬਰਲਿੰਗਟਨ ਤੋਂ, ਹੋਰ ਸਾਰੇ ਸਿੰਘ ਇੱਥੇ ਆਏ ਹੋਏ ਨੇ। ਪਿੱਛੇ ਸਾਰੇ ਖਾਲਿਸਤਾਨੀ ਜਿਹੜੇ ਜਾਹੋ ਜਲਾਲ ਦੇ ਨਾਲ ਸਾਰੇ ਜਿਹੜੇ ਫਲੋਟ ਵੀ ਪਹੁੰਚ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਦਾ ਵੀ ਆ ਰਿਹਾ ਤੇ ਆਓ ਆਪਾਂ ਸਾਰੇ ਆਪਣੇ ਨੇਸ਼ਨ ਦੇ ਲਈ ਕੰਮ ਕਰੀਏ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਆਜ਼ਾਦ ਹੋ ਸਕੀਏ, ਦੁਨੀਆ ਦੇ ਹਾਣੀ ਬਣ ਸਕੀਏ, ਦੁਨੀਆ ਨੂੰ ਅਸੀਂ ਦੱਸ ਸਕੀਏ ਅਸੀਂ ਕੌਣ ਲੋਕ ਆ। ਮੈਂ ਤੁਹਾਡਾ TV 84 ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਮੈਨੂੰ ਵਧਾਈ ਦਿੰਦਾ ਜੀ, ਖਾਲਸਾ ਬਹੁਤ ਵਧਾਈ। ਹਾਂਜੀ, ਸਾਡੇ ਨਾਲ ਕੈਨੇਡਾ ਤੋਂ ਮਨਵੀਰ ਸਿੰਘ ਜੀ ਜਿਹੜੇ TV 84 ਦੇ ਬਿਊਰੋ ਚੀਫ ਨੇ ਉਹ ਵੀ ਆਏ ਹੋਏ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਆਪਾਂ ਤੁਹਾਡਾ ਵੈਲਕਮ ਕਰਦੇ ਹਾਂ ਕਿ ਤੁਸੀਂ ਉਚੇਚੇ ਤੌਰ ਤੇ ਤੁਸੀਂ ਇਸ ਪਰੇਡ ਵਿੱਚ ਆਏ ਹੋ। ਸੋ ਵਿਊਅਰ ਤੁਹਾਨੂੰ ਤੇ ਸਾਨੂੰ ਦੇਖ ਰਹੇ ਨੇ, ਔਰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬਹੁਤ ਵਡਭਾਗ ਨੇ ਜੀ ਕਿ ਇਸ ਸ਼ੁਭ ਦਿਹਾੜੇ ਦੇ ਉੱਤੇ ਸਾਨੂੰ ਮੌਕਾ ਮਿਲਿਆ ਨਿਊਯਾਰਕ ਦੀ ਸੰਗਤ ਦੇ ਦਰਸ਼ਨ ਕਰਨ ਦਾ। ਔਰ ਐਜ਼ ਯੂਜ਼ੁਅਲ 2 ਸਾਲ ਕੋਵਿਡ ਦੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਖਾਲਸਾਈ ਜਾਹੋ ਜਲਾਲ ਆ ਜਿਹੜਾ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਨਜ਼ਰ ਆ ਰਿਹਾ। ਔਰ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਸਮੂਹ ਸੰਗਤ ਨੂੰ, ਸਮੂਹ ਦਰਸ਼ਕਾਂ ਨੂੰ ਜਿਹੜੇ ਸਾਨੂੰ ਵੇਖ ਰਹੇ ਨੇ। ਔਰ ਹਾਜ਼ਰੀ ਉਹਨਾਂ ਦੀ ਵੀ TV ਵੱਲੋਂ ਜਿਹੜੀ ਆ ਉਹ ਲੱਗ ਰਹੀ ਆ ਘਰ ਬੈਠਿਆਂ ਦੀ। ਸੋ ਉਹ ਵੀ ਆਪਣੇ ਆਪ ਨੂੰ ਇਸ ਖਾਲਸਾਈ ਰੰਗਤ ਦੇ ਵਿੱਚ ਰੰਗਿਆ ਹੋਇਆ ਮਹਿਸੂਸ ਕਰ ਰਹੇ ਨੇ ਔਰ ਜ਼ਰੂਰ ਕਰਨ। ਸੋ ਇਹੀ ਹੈ ਜੀ ਕਿ ਬਹੁਤ ਬਹੁਤ ਮੁਬਾਰਕਬਾਦ ਆ ਉਹਨਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ। ਔਰ ਖਾਲਿਸਤਾਨ ਦੀ ਜਿਹੜੀ ਬੁਲੰਦ ਆਵਾਜ਼ ਹੈ ਇੱਕ ਵਾਰ ਫੇਰ ਮੈਨਹਟਨ ਦੀਆਂ ਗਲੀਆਂ ਦੇ ਵਿੱਚ ਸੁਣਾਈ ਦੇ ਰਹੀ ਹੈ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੱਠਾ ਸਾਹਿਬ ਜੀ ਸਾਡੇ ਕੋਲ ਵੀ ਆਏ ਨੇ ਜਿਹੜੇ ਵਾਸ਼ਿੰਗਟਨ DC ਤੋਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਵਾਸ਼ਿੰਗਟਨ DC ਤੋਂ 34ਵੀਂ ਖਾਲਸਾ ਸਾਜਨਾ ਦਿਵਸ ਪਰੇਡ ਜੋ ਨਿਊਯਾਰਕ ਦੇ ਮੈਨਹਟਨ ਸ਼ਹਿਰ ਵਿੱਚ ਅੱਜ ਕੱਢੀ ਜਾ ਰਹੀ ਹੈ ਉਸ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਹਾਂ। ਲੱਖਾਂ ਦੀ ਗਿਣਤੀ ਵਿੱਚ ਖਾਲਸਾਈ ਜਾਲੋ ਜਲਾਲ ਵੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ। ਬਹੁਤ ਹੀ ਧੁੰਮ-ਧਮਾ ਕੇ ਸੰਗਤਾਂ ਪਹੁੰਚੀਆਂ ਹਨ ਅਤੇ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈਣ ਵਾਸਤੇ ਦ੍ਰਿੜਤਾ ਅਤੇ ਪ੍ਰਣਤਾ ਨਿਭਾ ਰਹੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਜੋ ਹੈ ਖਾਲਿਸਤਾਨ ਦੇ ਨਾਅਰੇ ਔਰ ਖਾਲਿਸਤਾਨ ਦੇ ਝੰਡੇ ਲੈ ਕੇ ਵਿੱਚ ਪਰੇਡ ਦੇ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈ ਕੇ ਰਹਿਣਾ ਹੈ ਔਰ ਇਸ ਵਿੱਚ ਸਾਡੀ ਪ੍ਰਣਤਾ ਹੈ। ਇਹ ਆਪ ਸਾਰੇ ਇਸ ਪਰੇਡ ਵਿੱਚ ਜੋ ਪਿੱਛੇ ਆ ਰਹੇ ਹਨ ਉਸ ਵਿੱਚ ਦੇਖ ਸਕਦੇ ਹੋ। ਇੱਕ ਵਾਰ ਫਿਰ ਖਾਲਸਾ ਸਾਜਨਾ ਦਿਵਸ ਅਤੇ 34ਵੀਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਜੋ ਪਰੇਡ ਹੈ ਨਿਊਯਾਰਕ ਦੇ ਵਿੱਚ ਉਸ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਦੇ ਤੁਸੀਂ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਦੱਸੋਗੇ ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਹੋ ਔਰ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਗਪ੍ਰੀਤ ਸਿੰਘ ਹੈ। ਮੈਂ ਇੱਥੇ ਇੱਕ ਕਮਿਊਨਿਟੀ ਦੇ ਵਿੱਚ ਕੰਮ ਕਰਦਾ ਹਾਂ, ਕਾਫੀ ਪੋਲਿਟਿਕਸ ਦੇ ਵਿੱਚ ਵੋਲੰਟੀਅਰਿੰਗ ਤੇ ਪੇਸ਼ੀ ਹੈ ਸਾਡੀ। ਤੇ ਅੱਜ ਅਸੀਂ ਆਏ ਹਾਂ ਦਰਸ਼ਕਾਂ ਨੂੰ, ਸਾਡੇ ਦਰਸ਼ਕਾਂ ਨੂੰ Can say in English, no problem. ਅੱਜ ਆਏ ਹਾਂ ਦਰਸ਼ਕਾਂ ਨੂੰ ਨਹੀਂ ਪੰਜਾਬੀ ਵਿੱਚ ਕੰਫਰਟੇਬਲ, ਯਾਰ ਥੋੜਾ ਕੈਮਰੇ ਦੇ ਸਾਹਮਣੇ ਆਇਆ ਨਾ ਤਾਂ ਕਰਕੇ ਥੋੜਾ ਕੋਈ ਗੱਲ ਨਹੀਂ। ਦਰਸ਼ਕਾਂ ਨੂੰ ਇੰਟਰੋਡਿਊਸ ਕਰਨ ਲਈ ਕ੍ਰਿਸ਼ਨ ਗੁਰਦਾਸ ਨੂੰ, ਜੋ ਸਾਡੇ ਇੱਥੇ ਰਿਚਮੰਡ ਹਿਲ ਸਟੇਟਸ ਐਂਡ ਡਿਸਟ੍ਰਿਕਟ ਲਈ ਖੜੀ ਆ। ਨਵਾਂ ਡਿਸਟ੍ਰਿਕਟ ਬਣਿਆ, ਪਿਛਲੇ ਸਾਲ ਰੀਡਿਸਟ੍ਰਿਕਟਿੰਗ ਹੋਈ ਸੀਗੀ ਤੇ ਜੋ ਸਾਡਾ ਰਿਚਮੰਡ ਹਿਲ ਦਾ ਇਲਾਕਾ ਆ ਉਹ ਵੱਖਰੇ ਨੇਬਰਹੁੱਡ ਗ੍ਰੀਨ ਪੁਆਇੰਟ ਰਿਚਮੰਡ ਹਿਲ ਦੇ ਨਾਲ ਜੁੜ ਕੇ ਇੱਕ ਨਵੀਂ ਸਟੇਟਸ ਐਂਡ ਡਿਸਟ੍ਰਿਕਟ ਬਣੀ ਆ। ਤੇ ਉਹਦੇ ਲਈ ਸਾਡੇ ਕਮਿਊਨਿਟੀ ਦੇ ਨਾਲ ਕ੍ਰਿਸ਼ਨ ਗੁਰਦਾਸ ਖੜੀ ਹੈ ਤੇ ਉਹਨੂੰ ਬਸ ਇੰਟਰੋਡਿਊਸ ਕਰਨ ਆਏ ਆ। You wanna say something about what are you doing for our community? Absolutely. Hi, it's so good to meet you. I'm running, as Jaga said, for New York State Senate District 17, and the district covers the home of the Punjabi Sikh community in Richmond Hills, Zone Park, and Woodhaven. And I'm so excited to be here in this beautiful celebration, especially at a time when it's been a rough few weeks for this community. And I'm running because we want to see the same level of investment that we see in other parts of the district, like Long Island City, Greenpoint, also in Richmond Hill, Woodhaven, Ozone Park, a community that's been long underserved and overlooked. Because everyone deserves to feel safe, and that starts with real investment. Hello. The Gursikhs, we want to show that you don't have to compromise on your Gursikhi to be cool. That's what we are. Vai Khalsa, Vai Fateh. ਵਧੀਆ ਲੱਗਾ ਕਿ ਇਹਨਾਂ ਨੇ Hello. ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ ਜੀ। ਸਿੰਘਨੀ ਸਾਹਿਬਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਵਿਸਾਖੀ ਦੀਆਂ। ਬੜੇ ਪ੍ਰਾਊਡ ਹੈਗੇ ਅਸੀਂ ਸਾਰੇ ਇੱਥੇ ਇਕੱਠੇ ਆ ਕੇ ਖਾਲਸਾ ਮੋਟਰਸਾਈਕਲ ਕਲੱਬ ਤੋਂ, ਤੇ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਕੀ ਕਹਿਣਾ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਿਸਾਖੀ ਦੀ ਸਾਰੇ ਪੰਥ ਨੂੰ ਲੱਖ ਲੱਖ ਵਧਾਈਆਂ। enjoy this beautiful day and pray love and peace to all. ਨਾਈਸ ਵੈਦਰ ਹੈਗਾ। Yes. ਵਧੀਆ ਲੱਗ ਰਿਹਾ। ਆਪਾਂ ਕੋਵਿਡ ਤੋਂ ਬਾਅਦ ਵੀ ਮਿਲੇ ਆ ਸਾਰੇ ਇੱਕ ਦੂਸਰੇ ਨੂੰ, ਬਹੁਤ ਟਾਈਮ ਬਾਅਦ ਯੂਨਾਈਟ ਹੋਏ ਆ। ਹੁਣ ਪਰੇਡ ਆਈ ਹੈ, ਲੈਟਸ ਇੰਜੋਏ। ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ ਸਾਰਿਆਂ ਨੂੰ। ਥੈਂਕ ਯੂ ਜੀ। ਸੋ ਵੀਅਰਸ, ਵੈਦਰ ਵੀ ਬਹੁਤ ਵਧੀਆ ਹੈ ਔਰ ਸਾਰੇ ਬੜੇ ਖੁਸ਼ੀ ਨਾਲ ਇਸ ਪਰੇਡ ਦਾ ਹਿੱਸਾ ਬਣ ਰਹੇ ਨੇ।
ਔਰ ਸਾਰਿਆਂ ਨੂੰ ਬਹੁਤ ਹੀ ਅੱਛਾ ਲੱਗ ਰਿਹਾ, ਬਹੁਤ ਹੀ ਵਧੀਆ ਮਾਹੌਲ ਹੈ। ਬਹੁਤ ਹੀ ਵਧੀਆ ਨਜ਼ਾਰਾ ਦੇਖ ਰਹੇ ਹੋ ਨਿਊਯਾਰਕ ਮੈਨਹੈਟਨ ਦੀ ਧਰਤੀ ਤੋਂ। ਸੋ ਇਟਸ ਲੁੱਕ ਸੋ ਬਿਊਟੀਫੁਲ। ਸੋ ਜਿਸ ਤਰ੍ਹਾਂ ਕੇਸਰੀ ਦਸਤਾਰਾਂ, ਕੇਸਰੀ ਜਿਹੜੇ ਨੇ ਦੁਪੱਟਿਆਂ ਦੇ ਨਾਲ, ਕੇਸਰੀ ਝੰਡਿਆਂ ਦੇ ਨਾਲ ਜਿਹੜੀ ਇਹ ਰੌਣਕ ਹੈ ਉਹ ਵਧੀ ਹੋਈ ਹੈ ਸਾਰੇ ਇਸ ਹੈਲੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਉਹਨਾਂ ਦੇ ਜਿਹੜੇ ਵੱਡੇ ਬੇਟੇ ਨੇ ਉਹ ਜਿਹੜੇ ਟੋਰਾਂਟੋ ਤੋਂ ਆਏ ਨੇ ਕੈਨੇਡਾ ਤੋਂ। ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੰਸਰਾ ਨੂੰ ਬੜਾ ਮਿਸ ਕਰ ਰਹੇ ਹਾਂ ਕਿਉਂਕਿ ਮੈਂ ਆਈ ਥਿੰਕ ਮੈਂ ਇਹਨਾਂ ਨੂੰ ਦੇਖਿਆ ਸੀ ਪਰੇਡ ਦੇ ਵਿੱਚ, ਇੱਕ ਦਫਾ ਉਹ ਆਏ ਸੀ। ਸੋ ਬੜੇ ਵਧੀਆ ਸ਼ਖਸੀਅਤ ਸੀ। ਸੋ ਉਹਨਾਂ ਨੇ ਖਾਲਿਸਤਾਨ ਵਾਸਤੇ ਬਹੁਤ ਹੀ ਆਪਣੇ ਯੋਗਦਾਨ ਵੱਡਾ ਪਾਇਆ। ਸੋ ਤੁਸੀਂ ਵੀ ਆਏ ਹੋ, ਤੁਹਾਡਾ ਵੈਲਕਮ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਟਰਾਈ ਸਟੇਟ ਦੀ ਸਾਰੀ ਸੰਗਤ ਦਾ ਬਹੁਤ ਮੈਂ ਧੰਨਵਾਦ ਕਰਨਾ ਚਾਹੁੰਦਾ ਵੀ ਜਦੋਂ ਮੈਂ ਜਿਉਂ ਅਸੀਂ ਤੁਰ ਕੇ ਨੇੜੇ ਆ ਰਹੇ ਸੀ ਨਗਰ ਕੀਰਤਨ ਦੇ ਤਿਉਂ ਸਾਨੂੰ ਜਿਹੜੇ ਖਾਲਿਸਤਾਨ ਦੇ ਫਲੈਗ, ਪੰਥਕ ਨਾਅਰੇ ਅਤੇ ਖਾਸ ਕਰਕੇ ਜਿਹੜਾ ਜਜ਼ਬਾ ਸੀ, ਜਨੂਨ ਸੀ ਲੋਕਾਂ ਦੇ ਵਿੱਚ, ਉਹ ਕਹਿ ਲਓ ਇੱਕ ਵੀ ਜਿਹੜੀ ਵਾਈਬ੍ਰੇਸ਼ਨ ਆ, ਜਿਉਂ ਅਸੀਂ ਕਦਮ ਪੱਟ ਰਹੇ ਸੀਗੇ ਉਹ ਵਾਈਬ੍ਰੇਸ਼ਨ ਵੱਧ ਰਹੀ ਸੀਗੀ। ਅਤੇ ਮੈਂ ਹੁਣ ਡਾਕਟਰ ਅਮਰਜੀਤ ਸਿੰਘ ਉਹਨਾਂ ਨਾਲ ਵੀ ਗੱਲ ਕਰਦਾ ਸੀਗਾ ਵੀ ਜਿਹੜੀ ਟਰਾਈ ਸਟੇਟ ਦੀ ਕਮਿਊਨਿਟੀ ਹੈ ਇਸ ਦੇ ਵਿੱਚ
ਕੌਮੀ ਜਜ਼ਬਾ ਪੰਥ ਲਈ ਦਰਦ ਜਿਹੜਾ ਵਾ ਖਾਸ ਕਰਕੇ ਖਾਲਸਾ ਰਾਜ ਦੇ ਪ੍ਰਤੀ ਜਾਂ ਫਿਰ ਜੈਨੋਸਾਈਡ ਦੇ ਲਈ ਜਸਟਿਸ ਲਈ ਜਾਂ ਫਿਰ ਰੈਫਰੈਂਡਮ 2020 ਦੀ ਜਿਹੜੀ ਗੱਲਬਾਤ ਆ ਤਕਰੀਬਨ ਮੈਂ ਹਰੇਕ ਦੂਜੇ ਬੰਦੇ ਦੇ ਹੱਥ ਦੇ ਵਿੱਚ ਜਾਂ ਫਿਰ ਖਾਲਸੇ ਰਾਜ ਦਾ ਝੰਡਾ ਜਾਂ ਫਿਰ ਦੀਪ ਸਿੱਧੂ ਦੀ ਤਸਵੀਰ ਜਾਂ ਫਿਰ ਸੰਜਣਾ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਸਾਡੇ ਮਹਾਨ ਸ਼ਹੀਦ ਉਹਨਾਂ ਦੀ ਤਸਵੀਰ ਜਾਂ ਫਿਰ ਕੋਈ ਨਾ ਕੋਈ ਜਿਹੜੀ ਚੀਜ਼ ਆ ਜਿਹੜੀ ਹਾਂਜੀ ਜਿਹੜੀ ਬੰਦੀ ਸਿੰਘ ਨੇ। ਸੋ ਵਿਸਾਖੀ ਤਾਂ ਆਪਾਂ ਮਨਾ ਹੀ ਰਹੇ ਹਾਂ। ਹਾਂਜੀ ਡੈਫੀਨਿਟਲੀ ਤਾਂ ਨਿਊਯਾਰਕ ਦੇ ਵਿੱਚ ਜਿਹੜਾ ਪੰਜਾਬੀ ਅਵੇਅਰਨੈਸ ਮੰਥ ਹੈਗਾ ਵਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਵਾ, ਪਰ ਜਿਹੜਾ ਕੌਮੀ ਜਜ਼ਬਾ ਪੰਥਕ ਜਜ਼ਬਾ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਵਾ। ਬੜਾ ਆਨੰਦ ਆਇਆ, ਬੜਾ ਸਾਨੂੰ ਨਿੱਘ ਮਿਲਿਆ ਉਸ ਚੀਜ਼ ਦਾ। ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਦਰਸ਼ਕਾਂ ਨਾਲ ਤੁਸੀਂ ਵਿਚਾਰ ਵੀ ਸਾਂਝੇ ਕੀਤੇ ਨੇ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਚਾਹਾਂਗੀ ਤੁਸੀਂ ਵੀ ਕੁਝ ਨਾ ਕੁਝ ਸਾਡੇ ਦਰਸ਼ਕਾਂ ਨਾਲ ਰੂਬਰੂ ਹੋ। ਉੱਦਾਂ ਮਾਈਕ ਦੇ ਸਾਹਮਣੇ ਤਾਂ ਆਪਣੇ ਬਰਦਰ ਨਹੀਂ ਕਰਦੇ ਹੁੰਦੇ, ਪਰ ਵੀ ਆਰ ਥੈਂਕਫੁਲ ਫॉर ਬੀਇੰਗ ਹੇਅਰ। ਥੈਂਕ ਯੂ ਫॉर ਹੈਵਿੰਗ ਅਸ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਟ੍ਰਾਈ ਸਟੇਟ ਦੀ ਕਮਿਊਨਿਟੀ ਨੂੰ। ਸੁਖਵਿੰਦਰ ਸਿੰਘ ਹਾਂ ਮੇਰਾ ਫਾਦਰ ਉਹ TV84 ਦਾ ਬਿਗ ਸਪੋਰਟਰ ਸੀਗਾ। ਅਸੀਂ TV84 ਹਾਂਜੀ ਡੈਫੀਨਿਟਲੀ TV84 ਦੇ ਅਸੀਂ ਜਿਹੜੇ ਫੰਡਰੇਜ਼ਰ ਵੀ ਕੀਤੇ ਆ ਟੋਰਾਂਟੋ ਦੇ ਵਿੱਚ, ਅਸੀਂ ਉਹ ਗਾਹਾਂ ਵੀ ਕਰਦੇ ਰਵਾਂਗੇ ਤੇ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲੂ ਇਸ ਵਰਗੇ ਇਹੋ ਜਿਹੇ ਜਿਹੜੇ ਵੱਡੇ ਏਡੇ ਵੱਡੇ ਪੰਥਕ ਇਕੱਠਾਂ ਉੱਤੇ ਅਸੀਂ ਪਹੁੰਚਾਂਗੇ। ਤੇ ਹਮੇਸ਼ਾ ਜਿਹੜੀ ਗੱਲਬਾਤ ਆ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ, ਆਪਦੇ ਬੱਚਿਆਂ ਨੂੰ ਜੋੜੋ ਪੰਥਕ ਕਾਜ਼ਾਂ ਦੇ ਨਾਲ। ਉਹ ਚੀਜ਼ਾਂ ਤੋਂ ਡਰਾਓ ਨਾ। ਬਾਹਰਲੀਆਂ ਜਿਹੜੀਆਂ ਫੋਰਸਿਸ ਨੇ, ਬਾਹਰਲੀਆਂ ਜਿਹੜੀਆਂ ਤਾਕਤਾਂ ਨੇ, ਇੰਟਰਨੈਸ਼ਨਲ ਫੋਰਨ ਜਿਹੜੀ ਇਨਫਲੂਐਂਸ ਆ, ਇਟ ਐਗਜ਼ਿਸਟ ਐਵਰੀਵੇਅਰ। ਵੀ ਹੈਵ ਟੂ ਬੀ ਅਵੇਅਰ ਆਫ ਦੈਟ। ਤੇ ਉਹਨਾਂ ਨੂੰ ਜੇ ਆਪਾਂ ਇੱਕ ਤਰੇੜ ਬਣਾ ਕੇ ਦਿਖਾਵਾਂਗੇ, ਦੇ ਵਿਲ ਕਮ ਇਨ ਦ ਮਿਡਲ ਐਂਡ ਦੇ ਵਿਲ ਪੁਸ਼ ਐਵਰੀਬਾਡੀ ਅਪਾਰਟ। ਸੋ ਇਸ ਚੀਜ਼ ਲਈ ਆਪਾਂ ਨੂੰ ਹਮੇਸ਼ਾ ਸ਼ਿਕੰਨੇ ਹੋਣ ਦੀ ਲੋੜ ਆ। ਬਾਹਰਲੀਆਂ ਜਿਹੜੀਆਂ ਤਾਕਤਾਂ ਨੇ ਦੇ ਵਿਲ ਆਲਵੇਜ਼ ਵਰਕ ਵੀ ਇਹ ਜਿਹੜੇ ਉਹ ਇਕੱਠਾਂ ਦੇ ਵਿੱਚ ਪੰਥਕ ਗੱਲ ਜਿਹੜੀ ਉਹ ਨਾ ਹੋਵੇ। ਆਪਣੀ ਜ਼ਿੰਮੇਵਾਰੀ ਆ ਸ਼ਹੀਦਾਂ ਨੂੰ। we owe this to our shaheeds, we owe this to our panth, that we continue to have these conversations every day in our house and continue to have them in these type of events. ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
hello. Hello.
ਲੱਗ ਰਿਹਾ ਤੁਹਾਨੂੰ? ਹਾਂਜੀ obviously this is you know Sikh Day parade ਤੇ ਇਹ ਸਾਡੀ you know part of our culture ਵੀ ਆ ਤੇ ਇਹ Sikh Day ਜਦੋਂ parade ਸ਼ੁਰੂ ਹੋਈ ਸੀ I want to tell my viewer ਕਿ ਇਹ Sikh Day parade ਆਪਾਂ ਕਦੋਂ ਸ਼ੁਰੂ ਹੋਈ ਸੀ you know ਇਹ ਫਸਟ ਥਿੰਗ ਸ਼ੁਰੂ ਹੋਈ ਸੀ ਜਦੋਂ 84 ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਸੀਗਾ ਤੇ ਉਸ ਦੇ ਰੋਸ ਵਿੱਚ ਜਦੋਂ ਸਿੱਖਾਂ ਨੇ ਇੰਡੀਆ ਦੀ ਤੇ parade ਅਸੀਂ ਕਰਦੇ ਸੀਗੇ ਉਸ ਤੋਂ ਬਾਅਦ ਸਿੱਖਾਂ ਨੇ ਇਸ ਨੂੰ ਰਿਜੈਕਟ ਕੀਤਾ ਕਿ if ਅਗਰ ਸਾਡੀ ਰਿਸਪੈਕਟ ਸਾਡੇ ਹੱਕ ਨਹੀਂ ਦਿੱਤੇ ਜਾਣਗੇ ਤੇ ਅਸੀਂ ਆਪਣਾ ਵਿਲ ਬੀ ਡੂਇੰਗ ਸੈਪਰੇਟ ਸੋ ਉਸ ਇਨਜਸਟਿਸ ਨੂੰ ਯੂ نو ਕਰਦੇ ਹੋਏ ਆਪਾਂ ਤੇ ਉਹ ਟਿਬੇਟਿੰਗ ਉਹਨਾਂ ਸਿੱਖਾਂ ਦਾ ਧੰਨਵਾਦ ਆ ਜਿਹੜੇ ਸਿੱਖਾਂ ਨੇ ਪਰੇਡ ਸ਼ੁਰੂ ਕੀਤੀ ਆਈ ਲਾਈਕ ਦੈਟ ਸੋ ਇਹਨਾਂ ਨੇ ਦੱਸਿਆ ਕਿ ਅਸੀਂ ਜਿਹੜੀ ਸਿੱਖ ਡੇ ਪਰੇਡ ਕਿਉਂ ਆਪਾਂ ਕਰ ਰਹੇ ਹਾਂ ਕਿਉਂਕਿ ਜੂਨ 84 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਸੀ ਸੋ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਸੀ ਭਾਰਤੀ ਫੌਜਾਂ ਵੱਲੋਂ ਸੋ ਇਸ ਦੇ ਰੋਸ ਦੇ ਵਿੱਚ ਜਿਹੜੇ ਸਿੱਖਾਂ ਨੇ ਆਪਣਾ ਜਿਹੜੀ ਸਿੱਖ ਡੇ ਪਰੇਡ ਕਰਨੀ ਸ਼ੁਰੂ ਕੀਤੀ ਸੀ ਸੋ 34 ਸਾਲ ਹੋ ਚੁੱਕੇ ਨੇ ਸੋ ਥੈਂਕ ਯੂ ਸੋ ਮਚ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ ਸੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਇਹ ਜਿਹੜੀ ਹੈ ਜਿਹੜੀ ਸਿੱਖ ਪਰੇਡ ਹੈ ਉਹ ਨਿਕਲ ਰਹੀ ਹੈ ਕੱਢੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਮੇਰੇ ਸਾਡੇ ਸਾਹਮਣੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਗੁਜ਼ਰ ਰਿਹਾ ਜਿਹੜਾ ਕਿ ਰੰਗ ਬਰੰਗੇ ਫੁੱਲਾਂ ਦੇ ਨਾਲ ਜਿਸ ਨੂੰ ਸਜਾਇਆ ਗਿਆ ਹੈ ਉਸ ਦੇ ਵਿੱਚ ਜਿਹੜੇ ਗੁਰੂ ਕੇ ਕੀਰਤਨੀ ਨੇ ਉਹ ਕੀਰਤਨ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਪਿਆ ਹੈ ਸੋ ਸਿੱਖ ਸੰਗਤਾਂ ਬੜੇ ਹੀ ਅਦਬ ਅਦਾਬ ਨਾਲ ਗੁਰੂ ਗ੍ਰੰਥ ਸਾਹਿਬ ਜਿਹੜੇ ਜਿਹੜੇ ਨੇ ਉਹ ਸ਼ਮੂਲੀਅਤ ਕਰ ਰਹੀਆਂ ਨੇ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੋਲੇ ਸੋਨਾ ਹਾਲ ਦੇ ਜਿਹੜੇ ਨਾਰੇ ਨੇ ਉਹ ਵੀ ਤੁਸੀਂ ਦੇਖ ਰਹੇ ਹੋ ਗੁੰਜਾ ਰਹੇ ਨੇ ਸਿੱਖ ਸੰਗਤਾਂ ਸੋ ਬਹੁਤ ਹੀ ਅੱਛਾ ਲੱਗ ਰਿਹਾ ਹੈ ਸੋ ਬੜੀ ਅਦਬ ਅਦਾਬ ਨਾਲ ਜਿਹੜੀ ਸੰਗਤਾਂ ਨੇ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਸਿਮਰਨ ਕਰ ਰਹੀਆਂ ਨੇ ਕੀਰਤਨ ਕਰ ਰਹੀਆਂ ਨੇ ਆਨੰਦ ਲੈ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ਼ਬਦਾਂ ਦਾ ਗੁਰਬਾਣੀ ਕੀਰਤਨ ਦਾ ਔਰ ਨਾਲ ਦੀ ਨਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਦੇ ਰਹੀਆਂ ਨੇ ਔਰ ਇਹ ਸਿੱਖਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਵੀ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਔਰ ਸਾਨੂੰ ਆਪਾਂ ਦੱਸ ਦਈਏ ਕਿ 323ਵਾਂ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ ਇਹ ਸਿੱਖ ਡੇ ਪਰੇਡ ਜਿਹੜੀ ਹੈ ਨਿਊਯਾਰਕ ਦੀ ਧਰਤੀ ਤੋਂ ਕੱਢੀ ਜਾ ਰਹੀ ਹੈ ਮੈਨਹੈਟਨ ਤੋਂ ਸੋ ਤੁਸੀਂ ਮਾਹੌਲ ਦੇਖ ਹੀ ਰਹੇ ਹੋ ਜਿਹੜਾ ਕੇਸਰੀ ਦਸਤਾਰਾਂ ਦੇ ਨਾਲ ਕੇਸਰੀ ਝੰਡਿਆਂ ਦੇ ਨਾਲ ਔਰ ਕੇਸਰੀ ਪੱਗਾਂ ਦੇ ਨਾਲ ਸੋ ਤੁਸੀਂ ਦੇਖ ਰਹੇ ਖਾਲਿਸਤਾਨ ਦੇ ਵੀ ਜਿਹੜੇ ਨਾਰੇ ਨੇ ਉਹ ਗੁੰਜਾਏ ਜਾ ਰਹੇ ਨੇ ਔਰ ਬੋਲੇ ਸੋਨੇ ਹਾਲ ਦੇ ਜਿਹੜੇ ਨਾਰੇ ਨੇ ਉਹ ਵੀ ਗੁੰਜਾਏ ਜਾ ਰਹੇ ਨੇ ਸੋ ਬਹੁਤ ਹੀ ਅੱਛਾ ਮਾਹੌਲ ਹੈ ਬਹੁਤ ਹੀ ਵਧੀਆ ਲੱਗ ਰਿਹਾ ਸਾਰੇ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਬੜੇ ਹੀ ਦਿਲਾਂ ਦੇ ਵਿੱਚ ਚਾਅ ਹੈ ਸੋ ਆਪਾਂ ਇਸ ਬਾਹਰਲੀ ਧਰਤੀ ਦੇ ਉੱਤੇ ਆਣ ਕੇ ਵੀ ਆਪਣੇ ਜਿਹੜੇ ਆਪਣੀ ਸਿੱਖੀ ਦੀ ਜਿਹੜੀ ਖੁਸ਼ਬੂ ਹੈ ਸਿੱਖ ਧਰਮ ਦਾ ਜਿਹੜਾ ਪ੍ਰਸਾਰ ਹੈ ਜੋ ਖੁਸ਼ਬੂ ਹੈ ਉਹ ਆਪਾਂ ਬਖੇਰ ਰਹੇ ਹਾਂ ਖਾਲਸਾ ਜੀ ਜਿਹੜੀ ਆਪਾਂ ਅੱਜ ਦੀ ਪਰੇਡ ਦੇ ਵਿੱਚ ਪਹੁੰਚੇ ਆ ਇਹ 34ਵੀਂ ਸਿੱਖ ਡੇ ਪਰੇਡ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਉਹ ਜੇਲ੍ਹਾਂ ਵਿੱਚ ਬੰਦ ਨੇ ਸੋ ਉਹਨਾਂ ਨੂੰ ਸਮਰਪਿਤ ਹੈ ਭਾਈ ਜਾਂ ਜਿਨ੍ਹਾਂ ਨੇ ਜਦੋਂ ਤੇ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸਮਰਪਿਤ ਹੈ ਸੋ ਆਓ ਆਪਾਂ ਉਹਨਾਂ ਸਿੰਘਾਂ ਸਿੰਘਣੀਆਂ ਦੇ ਜਿਹੜੇ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਦਵਿੰਦਰ ਸਿੰਘ ਜੀ ਭੁੱਲਰ ਭਾਈ ਦਵਿੰਦਰ ਸਿੰਘ ਭੁੱਲਰ ਤੇ ਹੋਰ ਭਾਈ ਰਾਜੂ ਵਾਲਾ ਜਿਹੜੇ ਸਿੰਘ ਜੇਲ੍ਹਾਂ ਵਿੱਚ
ਚਿਤਾਰੇ ਛੱਡਣੇ ਹਿੰਦੁਸਤਾਨ ਦੀ ਫੌਜ ਨੇ ਉਸ ਦਿਨ ਹੀ ਬਾਹਰਲੇ ਸਿੱਖਾਂ ਨੇ ਦਾਅਵਾ ਕਰ ਲਿਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਆ। ਅਸੀਂ ਹੋਰ ਕਿਸੇ ਦਿੱਲੀ ਦੀ ਜੇਲ੍ਹ, ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ, ਚਾਹੇ ਉਹ ਇੰਗਲੈਂਡ ਦੀਆਂ ਜੇਲ੍ਹਾਂ, ਚਾਹੇ ਉਹ ਕਿਤੇ ਵੀ ਸਿੰਘ ਦੁਨੀਆ ਦੀ ਰਾਜਧਾਨੀ ਮਨਹਾਟਨ ਸ਼ਹਿਰ ਦੇ ਵਿੱਚ ਖਾਲਸਾ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਪਣੇ ਸਿਰ ਸ੍ਰੀ ਅਕਾਲ ਤਖਤ ਲਈ, ਜਿਨ੍ਹਾਂ ਸਾਡੀਆਂ ਭੈਣਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਸੀ। ਸਰਕਾਰ ਨੂੰ ਭੁਲੇਖਾ ਸੀ ਕਿ ਅਸੀਂ ਜਾ ਕੇ ਥੋੜੇ ਜਿਹਾ ਜਾ ਕੇ ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫੜ ਲਿਆਵਾਂਗੇ, ਪਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਈ ਖਾਸ ਗੱਲ ਨਹੀਂ ਸੀ। ਪਹਿਲੇ ਜਥੇਦਾਰ ਬਾਬਾ ਦੀਪ ਸਿੰਘ, 14ਵੇਂ ਜਥੇਦਾਰ ਕਾਨੂੰਨ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਉਹਦੇ ਨਾਲ ਭਾਈ ਸੁਵੇਗ ਸਿੰਘ ਜਿਹਨੇ ਸਮੇਂ ਦੇ ਨਾਲ ਸ਼੍ਰੀਲੰਕਾ ਪਾਕਿਸਤਾਨ ਨੂੰ ਸਿੱਕੇ ਛੜਾਏ ਸੀ, ਉਹ ਅਗਵਾਈ ਕਰਦਾ ਸੀ। ਜਦੋਂ 1 ਜੂਨ ਤੋਂ ਇਹ ਸਰਕਾਰ ਨੇ ਗੋਲੀ ਚਲਾਉਣੀ ਸ਼ੁਰੂ ਕਰਤੀ ਸੀ, ਭਾਈ ਮਹਿਗਾ ਸਿੰਘ ਬੱਬਰ ਪਹਿਲੀ ਗੋਲੀ ਨਾਲ ਸ਼ਹੀਦ ਹੋਣਾ ਸੀ ਸਾਡਾ, ਪਰ 6 ਤਰੀਕ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਸੇ ਨੂੰ ਵੀ ਅੰਦਰ ਖੰਘਣ ਨਹੀਂ ਦਿੱਤਾ। ਔਰ ਉਹ ਸਵੇਰ ਨੂੰ ਕਹਿੰਦਾ ਲਾਸ਼ਾਂ ਚੱਕ ਕੇ ਲੈ ਜਾਓ, ਲਾਸ਼ਾਂ ਦੇ ਢੇਰ ਫੌਜ ਦੇ ਸਰਕਾਰ ਚੱਕਦੀ ਸੀ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਹਾਂ, ਸ਼ਹੀਦਾਂ ਦੀ ਪ੍ਰਣਾਮ ਸ਼ਹੀਦਾਂ ਨੂੰ, ਜਾਂ ਅੱਜ ਦੀ ਘੜੀ ਸਾਡਾ ਦੀਪ ਸਿੱਧੂ, ਜਾਂ ਇਸ ਧਰਤੀ ਦਾ ਜਾਇਆ ਸਾਡਾ ਰਾਣਾ ਸਿੰਘ ਰਾਣਾ ਮੇਰਾ ਪੁੱਤ, ਜਿਨ੍ਹਾਂ ਨੇ ਆਖਰੀ ਦਮ ਆਖਰੀ ਸਾਹ ਉਹ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਾਨ ਤੇ ਪਹਿਰਾ ਦਿੱਤਾ, ਉਹਦੀ ਸੋਚ ਤੇ ਪਹਿਰਾ ਦਿੱਤਾ। ਔਰ ਅੱਜ ਹੁਣ ਆਪਾਂ ਜਕਾਰੇ ਛੱਡਾਂਗੇ, ਸਾਰੇ ਸਿੰਘ ਬੱਚੇ ਬੱਚੀਆਂ ਭੈਣਾਂ ਕੱਲੇ ਹੱਥ ਖੜੇ ਕਰਕੇ ਇਹ ਜਕਾਰਿਆਂ ਦਾ ਜਵਾਬ ਦੇਣਾ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਅੱਜ ਵਿਸ਼ੇਸ਼ ਕਹਿਣਾ ਵੀ ਇਹ ਖੁੱਲ੍ਹੇ ਬ੍ਰਹਮੰਡ ਖੰਡ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦੇ ਹਾਂ। ਗੁਰੂ ਸਾਹਿਬ ਦੀ ਬੇਅਦਬੀ ਨਾ ਝੱਲਦੇ ਹੋਏ ਇਹਨਾਂ ਸਿੰਘਾਂ ਨੇ ਅਕਾਲ ਤਖਤ ਆਇਆ ਤੇ ਸ਼੍ਰੀ ਗੁਰੂ ਸਾਹਿਬ ਰਾਵੇ ਗੋਲੀਆਂ ਮਾਰੀਆਂ, ਉਹ ਚੀਜ਼ ਦੀ ਤੇ ਹੁਣ ਆਪਾਂ ਦੇਖ ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਕਾਲ ਤਖਤ ਤੋਂ ਆਈ ਆਵਾਜ਼, ਕਾਲ ਤਖਤ ਤੋਂ ਆਈ ਆਵਾਜ਼, ਪਿੰਡਰਾ ਪਾਰੇ ਸੰਤ ਸਿਪਾਹੀ, ਪਿੰਡਰਾ ਪਾਰੇ ਸੰਤ ਸਿਪਾਹੀ, ਸਿੰਘੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ, ਦੀਪ ਸਿੱਧੂ ਤੇਰੀ ਸੋਚ ਤੇ, ਰਾਣਿਆ ਤੇਰੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ, ਕਾਲ ਤਖਤ ਤੋਂ ਆਈ ਆਵਾਜ਼, ਗੱਲਾਂ ਪ੍ਰਸ਼ਾਦ ਦੀ ਨਹੀਂ, ਜਿਹੜਾ ਜਸ ਪੰਜਾਬੀ ਤੁਸੀਂ ਘਰ ਘਰ ਰਹਿ ਕੇ ਦੇਖਦੇ ਹੋ, ਉਹਦੀ ਵੀ ਸਾਰੀ ਜੋ ਪੇਮੈਂਟ ਆ ਇਹ ਸਾਡੇ ਗੁਰਦੇਵ ਸਿੰਘ ਜੀ ਕੰਗ ਤੇ ਜਿਹੜਾ ਆਪਣਾ ਬਾਜ਼ਾਰ ਇਹ ਪੇ ਕਰਦੇ ਨੇ। ਇਹ ਸਾਡੇ ਜਸ ਪੰਜਾਬੀ ਨੂੰ ਜਿਹੜਾ ਲਾਈਵ ਚੱਲਦਾ
ਜਿਹੜੇ ਸਾਡੇ ਕੁਲਦੀਪ ਸਿੰਘ ਜੀ ਬਲੈਕ ਉਹਨਾਂ ਨੇ ਕੀਤਾ ਹੋਇਆ, ਹੋਰ ਕਈ ਸਿੰਘਾਂ ਨੇ ਅਲੱਗ ਅਲੱਗ ਕੀਤੇ ਹੋਏ ਨੇ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪੀਟੀਸੀ ਨੂੰ, ਜਿਹੜਾ ਪੀਟੀਸੀ ਦਾ ਸਾਰਾ ਉਹ ਭਾਈ ਸਤਿੰਦਰ ਸਿੰਘ ਆਪਣਾ ਪੰਜਾਬ ਵਾਲਿਆਂ ਨੇ, ਜਿਵੇਂ ਕਿ ਟੀਵੀ 84 ਨੂੰ ਆ ਇਹ ਸਾਡੇ ਬਜਿੰਦਰ ਸਿੰਘ, ਦੀਪਕ ਭਾਰਜ, ਇਹ ਦੋਨੇ ਭਰਾ ਨੂੰ ਅਜਾਂ ਦੀ ਅਸੀਂ ਸਾਰੀ ਸੰਗਤ ਨਿਊਯਾਰਕ ਦੀ ਇਹਨਾਂ ਲਈ ਗੁਰੂ ਗ੍ਰੰਥ ਸਾਹਿਬ ਬਾਰੇ ਅਰਦਾਸ ਕਰਦੇ ਹਾਂ। ਦੋਨਾਂ ਭਰਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਹਰ ਚੜ੍ਹਦੀਆਂ ਕਰਾਂ। ਇਸੇ ਤਰ੍ਹਾਂ ਸਾਡਾ ਗਲੋਬਲ ਪੰਜਾਬ ਵਾਲਾ ਵੀਰ ਪ੍ਰਦੀਪ, ਕੋਈ ਵੀ ਸਾਡਾ ਪ੍ਰੋਗਰਾਮ ਜਿਹੜਾ ਹੋਵੇ ਉਹ ਕੱਲਾ ਕੱਲਾ, ਉਹ ਵੀ ਜਿਹੜੇ ਜਿੰਨੇ ਵੀ ਚੈਨਲ ਆਏ ਨੇ, ਸਾਡਾ ਬਾਜ ਟੀਵੀ, ਸਾਡਾ ਵੀਰ ਰਿਆੜ, ਉਹਦੀ ਯਾਦ ਦੇ ਵਿੱਚ ਜਿਹੜਾ ਚੱਲਦਾ, ਉਹਨਾਂ ਬੱਚਿਆਂ ਦਾ ਵੀ ਅਸੀਂ ਸਾਰਿਆਂ ਦਾ ਧੰਨਵਾਦ ਹੈ। ਜਿਹੜਾ ਟੀਵੀ 84 ਸਾਡੇ ਡਾਕਟਰ ਅਮਰਜੀਤ ਸਿੰਘ ਜੀ ਹੋਰ ਸਿੰਘਾਂ ਵੱਲੋਂ ਚਲਾਇਆ ਜਾਂਦਾ ਹੈ। ਗਲੋਬਲ ਪੰਜਾਬ ਨੂੰ ਜਿਹੜਾ ਸਪਾਂਸਰ ਕੀਤਾ ਸਾਡਾ ਬੂਟਾ ਸਿੰਘ ਚੀਮਾ ਤੇ ਰਾਜੀ ਭਾਜੀ, ਉਹਨਾਂ ਨੇ, ਸੋ ਉਹਨਾਂ ਦਾ ਅਸੀਂ ਧੰਨਵਾਦ। ਹਾਂਜੀ, ਜੁਆਇੰਟ ਟੀਵੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਵੱਲੋਂ ਕੀਤਾ ਜਾਂਦਾ ਅਸੀਂ ਸਾਡੇ ਭਾਈ ਚੱਡਾ ਦਾ ਜਿਹੜੇ ਡੀਸੀ ਤੋਂ ਇਹਨਾਂ ਦਾ ਧੰਨਵਾਦ ਕਰਦੇ ਨੇ ਕਿ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਸਾਰੇ ਬੜੀ ਚੜ੍ਹਦੀ ਕਲਾ ਦੇ ਨਾਲ ਵਿੱਚ ਆਉਂਦੇ ਨੇ। ਸਾਰਿਆਂ ਦੀ ਤੁਹਾਡੇ ਬੇਨਤੀ ਕਰਾਂਗਾ ਸਾਹਿਬ ਦਾ ਸਾਰਿਆਂ ਦੇ ਘਰ ਖੁਸ਼ੀਆਂ ਵਰਦੇ ਚੈਨਲ ਦਾ ਉਹ ਸਾਡੇ ਗੁਰੂ ਘਰ ਦੇ ਸਾਹਿਬ ਸਾਡੇ ਕ੍ਰਾਂਤੀ ਬਾਬਾ ਭੁਪਿੰਦਰ ਸਿੰਘ ਜੀ ਦੇ ਗੁਰਦੁਆਰਾ ਨੂੰ, ਜਿਨ੍ਹਾਂ ਦਾ ਉਹਨਾਂ ਦੇ ਅਸੀਂ ਸੂਟ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ। ਟੀਵੀ 84 ਦਾ ਜਿਹੜਾ ਸਾਡੇ ਸਪਾਂਸਰ ਨੇ ਭਾਈ ਦਵਿੰਦਰ ਸਿੰਘ, ਹੋਰ ਜਿਹੜੇ ਜਥੇਬੰਦੀਆਂ ਨੇ ਉਹਨਾਂ ਵੱਲੋਂ ਕੀਤਾ ਜਾਂਦਾ ਹੈ। ਅਸੀਂ ਸਾਡੇ ਵੀ ਭਾਈ ਚੱਡਾ ਦਾ ਉਹ ਜਿਹੜੇ ਡੀਸੀ ਵਾਲਾ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਸਾਰੇ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਚਾਹੁੰਦੇ ਨੇ। ਆਓ ਮੈਂ ਦੇਖ ਰਹੇ ਹੋ ਜਿਹੜਾ ਮੌਸਮ ਹੈ ਬਹੁਤ ਹੀ ਵਧੀਆ ਹੈ ਔਰ ਰੱਬ ਪੂਰੀ ਤਰ੍ਹਾਂ ਸਾਡਾ ਸਾਥ ਦੇ ਰਿਹਾ ਹੈ। ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ। ਕੋਵਿਡ ਤੋਂ ਬਾਅਦ 2 ਸਾਲ ਤੋਂ ਬਾਅਦ ਜਿਹੜੇ ਤੁਸੀਂ ਸਿੱਖ ਡਿਫਰੈਂਟ ਜਿਹੜੀਆਂ ਡਿਸਕਵਰੀ ਦੇਖ ਰਹੇ ਹੋ। ਸੋ ਸਾਡਾ ਕਾਫੀ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਜਿਹੜੇ ਪੰਥਕ ਵਿਚਾਰਾਂ ਮੇਦ ਰੱਖਦੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਵੀਰਸ ਤੁਹਾਨੂੰ ਦੇਖ ਰਹੇ ਨੇ ਲਾਈਵ। ਜਾਤੀ ਸੰਤਾਂ ਦੇ ਲਾ ਵੱਲੋਂ ਡਾਕਟਰ ਸਾਹਿਬ ਵੱਲੋਂ ਵਧਾਈ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਤੇ ਖਾਲਸਾ ਰਾਜ ਸਥਾਪਿਤ ਹੋਇਆ। ਉਹ ਰਾਜ ਜਿਹੜਾ ਸੀ ਸਾਡੇ ਕੋਲ ਖੁੱਸ ਗਿਆ। ਉਸ ਨੂੰ ਆਜ਼ਾਦ ਕਰਨ ਵਾਸਤੇ ਟੂ ਰੀਐਸਟੈਬਲਿਸ਼ ਦਾ ਪੰਜਾਬ ਇੰਡੀਪੈਂਡੈਂਟ only then in an independent ਪੰਜਾਬ ਕਿ ਲੋਕਾਂ ਨੂੰ ਆਪਣੇ ਹੱਕ ਲੈਣ।
ਜੰਗਲਾਂ 'ਚ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੀ ਭਾਈ ਸਾਹਿਬ ਮੌਜੂਦ ਨੇ ਸਾਡੇ ਨਾਲ, ਬੜੇ ਹੀ ਉੱਚੀ ਉੱਚੀ ਖਾਲਸਾ ਦੇ ਨਾਰੇ ਲਗਾ ਰਹੇ ਨੇ, ਬੋਲੇ ਸੋਹਣਿਆਂ ਨੂੰ ਵੀ ਕਹਿ ਰਹੇ ਨੇ ਔਰ ਗਾਈਡ ਵੀ ਕਰ ਰਹੇ ਨੇ ਜਿਹੜੀ ਸਿੱਖ ਸੰਗਤਾਂ ਨੂੰ। ਕੀ ਕਹਿਣਾ ਚਾਹੋਗੇ? ਮੈਂ ਹੀ ਕਹਾਂਗਾ ਹੈਪੀ ਬਰਥਡੇ ਟੂ ਐਵਰੀਬਾਡੀ। ਆਫਟਰ 2 ਇਅਰਸ ਆਫਟਰ ਪੈਂਡੈਮਿਕ ਸੋ ਸਾਰੇ ਅਸੀਂ ਇਕੱਠੇ ਹੋਏ ਆ, ਸਾਡਾ ਪੁਨਰ ਜਨਮ ਹੋਇਆ। ਵਾਹਿਗੁਰੂ ਨੇ ਸਾਨੂੰ ਹਿੰਮਤ ਦਿੱਤੀ ਹੈ ਕਿ 2 ਸਾਲ ਦੇ ਬਾਅਦ ਅਸੀਂ ਹੋਸ਼ੋ ਹਵਾ ਦੇ ਨਾਲ ਪੂਰੇ ਜੋਸ਼ ਨਾਲ ਜਾਈਏ, ਆਪਣੀ ਅਵੇਅਰਨੈਸ ਨੂੰ ਹੋਰ ਵਧਾਈਏ। ਪਿਛਲੇ ਦਿਨਾਂ ਜਿਹੜਾ ਸਾਡਾ ਹਾਦਸਾ ਹੋਇਆ ਰਿਚਮੰਡ ਹਿੱਲ ਦੇ ਅੰਦਰ, ਸਾਨੂੰ ਅਵੇਅਰਨੈਸ ਦੀ ਹੋਰ ਜ਼ਰੂਰਤ ਹੈ। ਥੈਂਕਸ ਟੂ ਦਾ ਗਵਰਨਰ, ਸ਼ੀ ਕੇਮ ਓਵਰ। I thanks to everyone here and special to the press. You're participating with us and covering us for this. I would say you are the one, you did it. And second thing I would like to say, there's the first time in a history, border protection and custom, they get involved in this parade. Federal government, first time. And I thanks to them, I thanks to the board of director of New York, who took the initiative and sent the officers, 15 people and 6 Sardar bache ਜਿਹੜੇ ਉਹਦੇ ਭਰਤੀ ਹੈਗੇ ਨੇ, which people get more information and they can join that group too. It's a big awareness for everyone. I will say keep up the good work, you will win everything. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਜਸਵਿੰਦਰ ਸਿੰਘ ਜੀ ਵਰਜੀਨੀਆ ਤੋਂ ਮੇਰੇ ਨਾਲ ਮੌਜੂਦ ਨੇ। ਸਤਵਿੰਦਰ ਸਿੰਘ ਜੀ, ਸੌਰੀ ਅਬਾਊਟ ਦੈਟ। ਸੋ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਚੇਚੇ ਤੌਰ ਤੇ ਇੱਥੇ ਆਏ ਨਗਰ ਕੀਰਤਨ ਦੇ ਵਿੱਚ? ਖਾਲਸੇ ਦਾ ਜਾਹੋ ਜਲਾਲ ਦੇਖ ਕੇ ਬੜਾ ਆਨੰਦ ਆ ਰਿਹਾ, ਖਾਸ ਕਰਕੇ 2 ਸਾਲ ਬਾਅਦ ਗੁਰੂ ਕੀ ਸਿੱਖ ਸੰਗਤਾਂ ਇਸ ਤਰ੍ਹਾਂ ਖੜੀਆਂ ਨੇ, ਇਕੱਠੀਆਂ ਹੋਈਆਂ ਨੇ। ਸੋ ਬੜੀ ਹੀ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਤੇ ਬੜਾ ਆਨੰਦ ਆ ਰਿਹਾ। ਹਾਂਜੀ, ਥੈਂਕ ਯੂ ਸੋ ਮਚ। ਸੋ ਕਾਫੀ ਸਾਰੇ ਜਿਹੜੇ ਨਗਰ ਕੀਰਤਨ ਅੱਗੇ ਲੰਘ ਚੁੱਕਿਆ ਹੈ ਔਰ ਜਿਹੜੇ ਕਾਫੀ ਸਾਰੇ ਜਿਹੜੇ ਫਲੋਟ ਨੇ ਉਹ ਵੀ ਲੰਘ ਚੁੱਕੇ ਨੇ। ਜਿਹੜਾ ਫਲੋਟ ਹੈਗਾ ਹੈ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਉਮਰ। ਸੋ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜਾ ਇਹ ਫਲੋਟ ਹੈ ਔਰ ਵਧਾਈਆਂ ਵੀ ਦਿੱਤੀਆਂ ਗਈਆਂ ਨੇ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸੰਗਤ ਜੀ ਨੂੰ 34ਵੀਂ ਵਰ੍ਹੇਗੰਢ ਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਵੱਧ ਚੜ ਕੇ ਸਾਧ ਸੰਗਤ ਪਰੇਡ ਵਿੱਚ ਹਿੱਸਾ ਲਵੇ ਅਤੇ ਤੰਦਰੁਸਤੀਆਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ, ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਤੇ ਤੁਹਾਡੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਰੀ ਪਰੇਡ ਨੂੰ ਕਵਰ ਕਰ ਰਿਹਾ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਕਹਿ ਰਹੇ ਨੇ ਕਿ ਆਪਾਂ ਇਹਨਾਂ ਨੇ ਆਪਣਾ ਬਾਈਟ ਦੇ ਦਿੱਤੀ ਹੈ, ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਜ ਕੇ ਆਪਣਾ ਜਿਹੜਾ ਫਲੋਟ ਹੈ ਇਹ ਹੈਗਾ ਨਿਊਯਾਰਕ ਫਲਸ਼ਿੰਗ ਤੋਂ। ਸੋ ਬਹੁਤ ਵਧੀਆ ਵਿਚਾਰ ਦਿੱਤੇ ਇਹਨਾਂ ਨੇ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ। ਸੋ ਭਾਈ ਸਾਹਿਬ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ TV 84 ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਤਾਂ ਭਾਈ ਕੀ ਕਹਿਣਾ ਚਾਹੋਗੇ? ਦਾਸਤਰੋਲ ਸਿੰਘ ਭੱਟੀ, ਪ੍ਰੈਜ਼ੀਡੈਂਟ ਸਿੱਖ ਸੈਂਟਰ ਆਫ ਨਿਊਯਾਰਕ। ਮੈਂ ਸਾਰੇ ਸਿੱਖ ਜਗਤ ਨੂੰ, ਸਾਰੇ ਸੰਸਾਰ ਨੂੰ 34ਵੀਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਦਿੰਦਾ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਖਾਲਸੇ ਨੂੰ ਇੱਕ ਕੇਸਰੀ ਦੇ ਥੱਲੇ ਇਕੱਠਾ ਕਰੇ ਤਾਂ ਕਿ ਅਸੀਂ ਸਾਰੀਆਂ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਉਹਨਾਂ ਦੇ ਨਾਲ ਆਪਣਾ ਹੱਲ ਕਰ ਸਕੀਏ ਤੇ ਸਾਰੇ ਸਿੱਖ ਜਗਤ ਨੂੰ ਇੱਕ ਜਗ੍ਹਾ ਇਕੱਠੀ ਕਰਕੇ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਅਸੀਂ ਲੱਭ ਸਕਦੇ ਹਾਂ ਜਿਹੜੀਆਂ ਸਾਡੇ ਨਾਲ ਇਸ ਵੇਲੇ ਕੌਮ ਦੇ ਵਿੱਚ ਆ ਰਹੀਆਂ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ 34ਵੇਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪਾਸਨਾ ਸਾਜਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ 2 ਸਾਲ ਕਰੋਨਾ ਦਾ ਕਰਕੇ ਪਰੇਡ ਨਹੀਂ ਹੋਈ ਸੀ। ਇਸ ਵਾਰ ਸੰਗਤਾਂ ਨੇ ਬਹੁਤ ਭਾਰੀ ਇਕੱਠ ਵਿੱਚ ਇੱਥੇ ਹਾਜ਼ਰੀ ਭਰੀ ਆ। ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਸਿੱਖੜੇ ਪਰੇਡ ਵਿੱਚ ਤੁਸੀਂ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ
ਖਾਲਸਾ ਆਪਣਾ ਜਨਮ ਦਿਨ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਸਿੱਖ ਕਾਰਜ ਸੁਸਾਇਟੀ ਦੇ ਅੰਡਰ ਸਮੂਹ ਗੁਰੂ ਘਰਾਂ ਦੀਆਂ ਕਮੇਟੀਆਂ, ਸਮੂਹ ਗੁਰੂ ਘਰਾਂ ਦੀਆਂ ਮੈਨੇਜਮੈਂਟ ਜਥੇਬੰਦੀਆਂ ਦੇ ਨਾਲ ਸਮੂਹ ਸੰਘ ਦੇ ਸਹਿਯੋਗ ਨਾਲ ਅੱਜ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਖਾਲਸਾ ਦਿਵਸ ਮਨਾਇਆ ਜਾ ਰਿਹਾ, ਜਿਸ ਦੇ ਵਿੱਚ ਮੀਡੀਆ ਵੀ ਸਾਰੇ ਪ੍ਰੋਗਰਾਮ ਚੰਗੀ ਤਰ੍ਹਾਂ ਬਹੁਤ ਅੱਛੇ ਤਰੀਕੇ ਨਾਲ ਟੈਲੀਕਾਸਟ ਕਰ ਰਿਹਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਦੂਰ ਦਰੇਡੇ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਇਸ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰੀ। ਜਿਹੜਾ ਤੁਸੀਂ ਦੇਖ ਰਹੇ ਹੋ, ਜਿਹੜਾ ਫਲੋਟ ਹੈ ਉਹ ਗੁਰਦੁਆਰਾ ਨਾਨਕ ਦਰਬਾਰ ਆਫ ਲੌਂਗਲੈਂਡ ਤੋਂ ਜਿਹੜਾ ਆਇਆ। ਬੀਬੀਆਂ ਭੈਣਾਂ ਜਿਹੜੀਆਂ ਨੇ ਸ਼ਬਦ ਉਚਾਰਨ ਕਰ ਰਹੀਆਂ ਨੇ ਔਰ ਬਹੁਤ ਹੀ ਵਧੀਆ ਲੱਗ ਰਿਹਾ ਹੈ। ਹਾਂਜੀ, ਇਹਨਾਂ ਨੂੰ ਪੁੱਛਣੇ ਹਾਂਜੀ ਕੀ ਕਹਿਣਾ ਚਾਹੋਗੇ ਭੈਣ ਜੀ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਖਾਲਸਾ ਪੰਥ ਦਿਵਸ ਦੀ ਤੇ ਇਸ ਜਲੂਸ ਤੇ ਵਿਸਾਖੀ ਦੀ ਲੱਖ ਲੱਖ ਵਧਾਈ 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 ਜੀ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਇੱਥੇ ਪ੍ਰਦੇਸ਼ਾਂ ਦੇ ਵਿੱਚ ਇੰਨਾ ਸੰਗਤ ਇਕੱਠੀ ਹੋਈ, ਹਜੂਮ ਇੰਨਾ ਇਕੱਠਾ ਹੋਇਆ ਨਗਰ ਕੀਰਤਨ ਦੇ ਰੂਪ ਦੇ ਵਿੱਚ। ਬਹੁਤ ਖੁਸ਼ੀ ਹੁੰਦੀ ਹੈ ਵੇਖ ਕੇ, ਜਦੋਂ ਆਪਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਸੋ ਇਸੇ ਤਰ੍ਹਾਂ ਵਾਹਿਗੁਰੂ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੀ ਪੰਜ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਸਾਰੀਆਂ ਸੰਗਤਾਂ ਚੜ੍ਹਦੀ ਕਲਾ ਸਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਭਾਰਤ ਛੱਡਿਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੇ ਆਪਣੀ ਕਿੰਨੀ ਹੋਂਦ ਮੌਜੂਦ ਕੀਤੀ ਹੈ। ਅੱਜ ਸਾਰੇ ਸਿੱਖ ਇਕੱਠੇ ਹੋ ਕੇ ਸੜਕਾਂ ਦੇ ਉੱਪਰ, ਨਿਊਯਾਰਕ ਦੀਆਂ ਸੜਕਾਂ ਦੇ ਉੱਪਰ ਹੁਮ-ਹੁਮਾ ਕੇ ਕੀਰਤਨ ਕਰ ਰਹੇ ਨੇ। ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਰੀ ਸੰਗਤ ਇਕੱਠਾ ਹੋ ਕੇ ਸੜਕਾਂ ਤੇ ਚੱਲ ਰਹੀ ਹੈ। ਬਹੁਤ ਬਹੁਤ ਧੰਨਵਾਦ ਸਾਰੀ ਸਿੱਖ ਸੰਗਤ ਦੇ। ਇਸੇ ਤਰ੍ਹਾਂ ਹੀ ਸਾਰੀ ਸੰਗਤ ਰਲ ਮਿਲ ਕੇ ਆਪਾਂ ਨਗਰ ਕੀਰਤਨ ਇਕੱਠਾ ਕਰਨਾ ਹੈ ਤੇ ਅੱਗੋਂ ਵਾਸਤੇ ਵੀ ਸਾਰੇ ਬੱਚਿਆਂ ਨੇ, ਨਵੀਂ ਪੀੜ੍ਹੀ ਨੇ, ਸਾਰਿਆਂ ਨੇ ਰਲ ਮਿਲ ਕੇ ਇਸ ਨੂੰ ਮੇਨਟੇਨ ਕਰਨਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਆਪਣੀ ਫੈਮਿਲੀ ਹੈ। ਗੱਲਬਾਤ ਕਰਦੇ ਆ। ਵੈਸੇ ਸਾਡੀ ਜਿਹੜਾ ਖਾਲਸਾ ਪੰਥ ਹੈ ਉਹ ਸਾਡਾ ਆਪਣਾ ਪਰਿਵਾਰ ਹੈ, ਆਪਣੀ ਫੈਮਿਲੀ ਹੈ। ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖ ਜਗਤ ਨੂੰ ਵਿਸਾਖੀ ਦੀਆਂ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਖਾਲਸੇ ਦੇ ਸਾਜਨਾ ਦਿਵਸ ਦੀਆਂ ਸਮੁੱਚੇ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ। ਰਾਮਗੜੀਆ ਸਿੱਖ ਸੁਸਾਇਟੀ ਅਤੇ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਦੇ ਸਮੂਹ ਸੇਵਾਦਾਰ, ਸਾਰੇ ਪ੍ਰਬੰਧਕ ਰਲ ਮਿਲ ਕੇ ਅੱਜ ਸਿੱਖ ਡੇ ਪਰੇਡ ਦੇ ਵਿੱਚ ਪਹੁੰਚੇ ਆ। ਔਰ ਟਰਾਈ ਸਰੇਡ ਦੀਆਂ ਸਮੁੱਚੀਆਂ ਸੰਗਤਾਂ ਜਿਹੜੀਆਂ ਹੋਮਾਂ ਅੱਗੇ ਪਹੁੰਚੀਆਂ। ਅੱਜ ਇਦਾਂ ਲੱਗ ਰਿਹਾ ਜਿੱਦਾਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਰਹੀ ਹੋਈਏ। ਉਸੇ ਤਰ੍ਹਾਂ ਹੀ ਖਾਲਸੇ ਦੇ ਜਾਓ ਦਲਾਲ ਪੂਰੇ ਦੇਖਣ ਨੂੰ ਮਿਲ ਰਹੇ ਆ ਔਰ ਪੂਰੀ ਕਵਰੇਜ ਮੀਡੀਆ 84 ਵਾਲੇ ਵੀ ਆਪਣੀ ਕਰ ਰਹੇ ਆ ਔਰ ਬਹੁਤ ਵੱਧ ਚੜ ਕੇ ਸਾਰੇ ਆਪਣੀ ਆਇਡੈਂਟੀਟੀ ਦਿਖਾ ਰਹੇ ਆ ਸਿੱਖ ਕੌਮ ਦੀ। ਉਹ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਚੱਲਣ ਤੇ ਕੋਈ ਉਹ ਦਿਨ ਦੂਰ ਨਹੀਂ ਜਿੱਦਣ ਖਾਲਸਾ ਦੇ ਬੋਲ ਬਾਲੇ ਪੂਰੇ ਹੋਣਗੇ। ਉਹ ਵੱਧ ਚੜ ਕੇ ਸਾਰੇ ਜਾਣੇ ਆਓ ਸਿੱਖ ਕੌਮ ਦੀ ਉਹ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕਰੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਦਿਨ ਭਾਗਾਂ ਵਾਲਾ ਜਦੋਂ ਨਿਊਯਾਰਕ ਸਿਟੀ ਜਿਹੜਾ ਅਮਰੀਕਾ ਦਾ ਇੱਕ ਮੇਨ ਸਿਟੀ ਆ, ਜਿੱਥੇ ਬਿਜ਼ਨਸ ਤੇ ਟੂਰਿਸਟ ਦਾ ਮੇਨ ਹੱਬ ਆ, ਅੱਜ ਉਹ ਸ਼ਹਿਰ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਆਪਣੀ ਵੱਖਰੀ ਹੋਂਦ ਵੱਖਰੀ ਜਿਹੜੀ ਦਰਸਾ ਰਹੀ ਆ। ਵੱਖਰੀ ਦਿੱਖ ਦੇ ਨਾਲ ਅੱਜ ਇੱਥੋਂ ਦੇ ਲੋਕ ਬੜੇ ਉਤਸ਼ਾਹਿਤ ਹੋ ਕੇ ਪੁੱਛ ਰਹੇ ਆ ਵੀ ਅੱਜ ਕੀ ਦਿਨ ਹੈ ਜਿਹੜੇ ਸਾਰੇ ਅੱਜ ਕੇਸਰੀ ਰੰਗ ਜਿਹੜਾ ਸ਼ਹਿਰ ਦੇ ਵਿੱਚ ਬਿਖਰਿਆ ਆ। ਸੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਜੋ ਵੀ TV 84 ਤੇ ਸਮੂਹ ਸੰਗਤਾਂ ਦੇਖ ਰਹੀਆਂ ਆ ਉਹਨਾਂ ਨੂੰ ਲੱਖ ਲੱਖ ਵਧਾਈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜਿਹੜਾ ਤੁਸੀਂ ਪਲਾਟ ਦੇਖ ਰਹੇ ਹੋ ਇਹ ਹੈਗਾ ਇਹ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਤੋਂ। ਸੋ ਇਹਨਾਂ ਦਾ ਪਲਾਟ ਆ ਰਿਹਾ ਕਾਫੀ ਵੱਡੀ ਗਿਣਤੀ ਦੇ ਵਿੱਚ। ਸੋ ਬਲੈਕ ਜਿਹੜੇ ਤੁਸੀਂ ਦੇਖਿਆ ਉੱਪਰ ਲਿਖਿਆ ਹੋਇਆ ਹੈ ਓਂਕਾਰ ਸਤਿਗੁਰ ਪ੍ਰਸਾਦ ਪੀਓ ਪੌਲ ਖੰਡ ਧਾਰ ਹੋਏ ਜਨਮ ਸਵੇਲਾ ਖਾਲਸਾ ਸਾਜਣਾ ਦਿਵਸ ਵਿਸਾਖੀ। ਸੋ ਉਹਨਾਂ ਦਾ ਟਰੱਕ ਵੀ ਆ ਰਿਹਾ ਹੈ। ਸੋ ਕੇਸਰੀ ਝੰਡਿਆਂ ਦੇ ਨਾਲ ਸਜਿਆ ਹੋਇਆ। ਸੋ ਖੰਡਾ ਸਾਹਿਬ ਵੀ ਲੱਗਿਆ ਹੋਇਆ ਉੱਥੇ। ਸੋ ਨਾਲ ਹੀ ਉਹਨਾਂ ਨੇ ਪਿੱਛੇ ਜਿਹੜਾ ਆ ਰਿਹਾ ਫਲੋਟ ਹੈ ਉਹ ਗੱਤਕੇ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ ਹੈ। ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਜਿਹੜਾ ਮਾਹੌਲ ਹੈ ਉਹ ਬਣਾਇਆ ਹੋਇਆ ਹੈ। ਨਗਰ ਕੀਰਤਨ ਦਾ ਜਿਹੜਾ ਤੁਸੀਂ ਕਾਫੀ ਸਾਰਾ ਜਿਹੜਾ ਹਿੱਸਾ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਅੱਗੇ ਚੱਲਿਆ ਗਿਆ ਹੈ। ਇਹ ਥੋੜੇ ਜਿਹੜੇ ਫਲੋਟ ਨੇ ਉਹ ਤੁਸੀਂ ਦੇਖ ਰਹੇ ਹੋ ਆ ਰਹੇ ਨੇ। ਸੋ ਜਿਹੜਾ ਇਹ ਫਲੋਟ ਹੈਗਾ ਹੈ ਇਹ ਅਕਾਲ ਗੱਤਕਾ ਗੁਰਮਤਿ ਗਰੁੱਪ ਜਿਹੜਾ ਹੈਗਾ ਉਹਨਾਂ ਦਾ ਹੈਗਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵੱਲੋਂ। ਸੋ ਛੋਟੇ ਛੋਟੇ ਬੱਚੇ ਵੀ ਤੁਸੀਂ ਦੇਖ ਰਹੇ ਹੋ ਇਸ ਵਿੱਚ ਆਪਣੇ ਜਿਹੜੇ ਜੋਹਰ ਨੇ ਉਹ ਦਿਖਾ ਰਹੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜਿਸ ਤਰ੍ਹਾਂ ਅੱਜ ਤੁਸੀਂ ਮੰਡਾਟਨ ਵਿਖੇ ਜਿਹੜੀ ਸਿੱਖ ਦੇ ਪਰੇਡ ਨਿਕਲੀ ਉਹਦੇ ਵਿੱਚ ਜਿਹੜਾ ਅਕਾਲ ਗੱਤਕਾ ਗੁਰਮਤਿ ਗਰੁੱਪ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਜਿਹੜਾ ਉਹ ਆਪਣੇ ਗੱਤਕੇ ਦੇ ਜੋਹਰ ਦਿਖਾ ਰਿਹਾ। ਤੇ ਮੈਂ ਅੱਜ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸੰਤ ਸਿਪਾਹੀ ਜ਼ਰੂਰ ਬਣਾਓ, ਕਿਉਂਕਿ ਅਸੀਂ ਬਾਣੀ ਤੇ ਬਾਣੇ ਨਾਲ ਜੁੜੀਏ ਤਾਂ ਅਸੀਂ ਆਉਣ ਵਾਲਾ ਜਿਹੜਾ ਸਮਾਂ ਉਹ ਆਪਣਾ ਸੰਭਾਲ ਸਕੀਏ। ਮੈਂ ਇਹੋ ਜਿਹੀ ਰਿਕੁਐਸਟ ਕਰਦਾ ਸਾਰੀ ਸੰਗਤਾਂ ਅੱਗੇ, ਔਰ ਮੈਂ ਵਧਾਈ ਵੀ ਦੇਣਾ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਪਾਸੇ ਲਾਓ, ਸਿੱਖੀ ਨਾਲ ਜੋੜੋ, ਬਾਣੀ ਤੇ ਬਾਣੇ ਨਾਲ ਜੋੜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵਿਚਾਰ ਨੇ ਵਧੀਆ ਦਿੱਤੇ ਨੇ ਭਾਈ ਸਾਹਿਬ ਨੇ ਕਿ ਕਹਿੰਦੇ ਆਪਣੇ ਬੱਚਿਆਂ ਨੂੰ ਜ਼ਰੂਰ ਜਿਹੜਾ ਗੱਤਕੇ ਦੀ ਜਿਹੜੀ ਕਲਾ ਹੈ ਜਿਹੜੀ ਹੈ ਜ਼ਰੂਰ ਸਿਖਾਓ, ਆਰਟ ਜ਼ਰੂਰ ਸਿਖਾਓ। ਸੋ ਬਾਣੀ ਤੇ ਬਾਣੀ ਨਾਲ ਜੁੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਸੋ ਭੈਣ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਸੋਹਣੇ ਲੱਗ ਰਹੇ ਹੋ ਤੁਸੀਂ। ਸੋ ਆਈ ਥਿੰਕ ਕੋਵਿਡ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਏ ਆ ਨਾ ਮਿਲੇ ਆ ਤਾਂ ਸੋਹਣੇ ਸੋਹਣੇ ਕੱਪੜੇ ਪਾ ਕੇ ਆਪਾਂ ਨਿਕਲੇ ਆ ਹਨਾ, ਪਾ ਕੇ ਔਰ ਬੱਚਿਆਂ ਨੇ ਵੀ ਦਿਖਾ ਰਹੇ ਆ। ਜਿਹੜੇ ਪੈਂਡੈਮਿਕ ਬੇਬੀ ਬੌਰਨ ਸੀਗੇ ਉਹਨਾਂ ਵਾਸਤੇ ਇਹ ਚੀਜ਼ ਵੇਖਦੇ ਨੇ, ਹੈਰਾਨ ਹੋ ਕੇ ਵੇਖਦੇ ਕਿ ਮਤਲਬ ਇਹ ਕਿਉਂ ਨੇ ਕਿੱਦਾਂ। ਤੇ ਜਿਹੜੇ ਪਹਿਲਾਂ ਬੌਰਨ ਹੋਏ ਸੀਗੇ ਤੇ ਉਹ ਜਿਹੜੇ ਥੋੜੇ ਗਰੋ ਅਪ ਹੋ ਗਏ ਨੇ ਆ ਉਹਨਾਂ ਵਾਸਤੇ ਉਹਨਾਂ ਨੂੰ ਕੁਝ ਮਿਲਦਾ ਆਪਣੇ ਕਲਚਰ ਲਈ, ਕੁਝ ਲਰਨ ਕਰਨ ਲਈ ਕਿ ਇਹ ਕੀ ਆ, ਇਹ ਕਿਉਂ ਪਰੇਡ ਨਿਕਲਦੀ, ਆਪਾਂ ਕਿੱਥੇ ਚੱਲੇ ਆ। ਬਹੁਤ ਕੁਝ ਚੇਂਜ ਆ ਗਿਆ ਸੀਗਾ 2 ਸਾਲ ਦੇ ਵਿੱਚ। ਪਰ ਹੁਣ ਬੱਚੇ ਬਹੁਤ ਉਤਸ਼ਾਹ ਨਾਲ ਇਹ ਚੀਜ਼ ਨਾਲ ਪਾਰਟਿਸਿਪੇਟ ਕਰਦੇ ਆ। ਮਦਰਸ ਬੱਚਿਆਂ ਵਾਸਤੇ ਗੱਤਕਾ ਵਾਸਤੇ ਪੁੱਛਦੇ ਆ ਤੇ ਇਸ ਕਰਕੇ ਹੁਣ ਬੱਚਿਆਂ ਵਾਸਤੇ ਥੋੜਾ ਗਰੋ ਅਪ ਮਾਈਂਡ ਮੈਂਟਲੀ ਥੋੜੇ ਬੱਚੇ ਹੋ ਗਏ ਸੀ ਥੋੜੇ ਜਿਹੇ, ਬਟ ਹੁਣ ਥੋੜੇ ਜਿਹਨਾਂ ਨੂੰ ਬੱਚੇ ਨੇ ਗੁਰੂ ਸਾਹਿਬ ਦੇ ਨਾਲ ਰੌਣਕ ਲੱਗੀ ਰਹਿੰਦੀ ਆ। ਹਾਂਜੀ ਹਾਂਜੀ, ਇਹ ਥੋੜਾ ਆਪਣੇ ਕਲਚਰ ਦੇ ਨਾਲ ਥੋੜਾ ਸੰਭਲ ਕੇ ਵੀ ਰਹਿਣਗੇ ਤੇ ਨਾਲੇ ਵਧੀਆ ਰਹਿਣਗੇ ਤੇ ਨਾਲੇ ਮਾਈਂਡ ਵੀ ਵਧੀਆ ਰਹਿਣਗੇ। ਥੈਂਕ ਯੂ ਸੋ ਮਚ। ਹਾਂਜੀ ਭਾਈ ਸਾਹਿਬ ਨਾਲ ਗੱਲਬਾਤ ਨਿਸ਼ਾਨ ਸਾਹਿਬ ਜਿਹੜਾ ਹੱਥ ਫੜਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਉੱਤਮ ਸਿੰਘ ਜੀ ਨੇ, ਸੋ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੈਮਰਾ ਉੱਪਰ ਹੈ। ਹਾਂਜੀ ਕੀ ਕਹਿਣਾ ਚਾਹੋਗੇ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਇਸ ਵਧਾਈ ਦਿੰਦਾ ਆ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਆ, ਸਿੱਖੀ ਬੈਠੀ ਆ, ਸਿੱਖੀ ਦੇ ਪਰੋਕਾਰ ਬੈਠੇ ਆ,
ਸਾਰੀ ਪਰੇਡ ਨੂੰ ਤੇ ਮੈਂ ਸਭ ਨੂੰ ਇਹਨਾਂ ਦਾ ਵਧਾਈ ਦੇ ਪਾਤਰ ਇਹ ਵੀ ਵੀਰ ਭੈਣਾਂ ਬਾਕੀ ਜੋ ਵੀ ਸਿੱਖ ਸੰਗਤ ਨੂੰ ਮੈਂ ਇੱਕ ਬੇਨਤੀ ਕਰਾਂਗਾ ਉਹ ਇਹ ਆ ਭਾਈ ਜਿੰਨਾ ਚਿਰ ਅਸੀਂ ਖਾਲਿਸਤਾਨ ਨਹੀਂ ਲੈਂਦੇ ਉਹਨਾਂ ਚਿਰ ਸਾਨੂੰ ਆਰਾਮ ਦੇ ਨਾਲ ਅਸੀਂ ਨਹੀਂ ਰਹਿ ਸਕਦੇ, ਸਾਨੂੰ ਸ਼ਾਂਤੀ ਨਹੀਂ ਹੋ ਸਕਦੀ। ਖਾਲਿਸਤਾਨ ਸਾਡੀ ਆਕਸੀਜਨ ਆ, ਜਿਵੇਂ ਕਿ ਸਰੀਰ ਦੀ ਆਕਸੀਜਨ ਬਲੱਡ ਤੇ ਪਾਣੀ ਦੀ ਬਹੁਤ ਜ਼ਰੂਰਤ ਆ, ਹਵਾ ਦੀ ਜ਼ਰੂਰਤ ਆ, ਇਸੇ ਤਰ੍ਹਾਂ ਸਾਨੂੰ ਸਿੱਖਾਂ ਨੂੰ ਖਾਲਿਸਤਾਨ ਦੀ ਜ਼ਰੂਰਤ ਆ। ਖਾਲਿਸਤਾਨ ਤੋਂ ਬਗੈਰ ਅਸੀਂ ਗੁਲਾਮ ਆ। ਸਾਨੂੰ ਪਤਾ 74-75 ਸਾਲ ਹੋ ਗਏ ਆ ਗੁਲਾਮੀ ਆਪਾਂ ਸਹਿ ਰਹੇ ਆ। ਹੁਣੇ ਕੀ ਰੈੱਡ ਫੋਰਟ ਦੇ ਉੱਤੇ ਲਾਲ ਕਿਲ੍ਹਾ ਜਿਹਨੂੰ ਕਿਹਾ ਜਾਂਦਾ, ਜਿਹੜਾ ਸਿੰਘਾਂ ਨੇ ਕਈ ਵਾਰੀ ਜਿੱਤਿਆ, ਜਿੱਤ ਕੇ 18-19 ਵਾਰੀ ਛੱਡਿਆ, ਉਹਦੇ ਤੇ ਤੁਹਾਨੂੰ ਪਤਾ ਕੀ ਰਾਮਲੀਲਾ ਹੋਈ ਆ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਨ ਤੇ। ਇਹ ਸਾਨੂੰ ਕੀ ਕਰਦੇ ਆ, ਸਾਨੂੰ ਦਰਿਆ ਚਲਾਉਂਦੇ ਆ। ਅਸੀਂ ਇਹਨਾਂ ਨੂੰ ਰਾਜ ਲੈ ਕੇ ਦਿੱਤਾ, ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਾਂ ਨੇ ਇਹਨਾਂ ਨੂੰ ਰਾਜ ਲੈ ਕੇ ਦਿੱਤਾ, ਇਹ ਹੁਣ ਸਾਨੂੰ ਦਰਿਆ ਚਲਾਉਂਦੇ ਆ। ਅਸੀਂ ਜੇ ਲੈ ਕੇ ਦੇ ਸਕਦੇ ਆ, ਅਸੀਂ ਆਪਣੇ ਲਈ ਵੀ ਪ੍ਰਾਪਤ ਕਰ ਸਕਦੇ ਆ। ਸਿੱਖੋ ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਆ, ਜਿੱਥੇ ਵੀ ਡਟੇ ਹੋਏ ਆ, ਤਗੜੇ ਹੋ ਜਾਓ। ਖਾਲਿਸਤਾਨ ਸਾਡੀ ਮੰਜ਼ਿਲ, ਸਾਡਾ ਖਾਲਿਸਤਾਨ ਤੋਂ ਬਗੈਰ ਅਸੀਂ ਨਹੀਂ ਬਚ ਸਕਦੇ। ਖਾਲਿਸਤਾਨ ਸਾਡੀ ਜਿੰਦ ਜਾਨ। ਬੋਲੇ ਸੋ ਨਿਹਾਲ। ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੁੰਦੇ ਇਹੀ ਹੈ ਜੀ, ਚਲੋ ਜੀ ਸਾਰਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਾਡੀ ਹੋਂਦ ਜਿਹੜੀ ਹੈ ਉਸ ਨੂੰ ਨਿਊਯਾਰਕ ਵਿੱਚ ਪ੍ਰਗਟਾ ਰਿਹਾ ਹੈ। ਅੱਜ ਅਸੀਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਇਹ 34ਵੀਂ ਪਰੇਡ ਜਿਹੜੀ ਕਰ ਰਹੇ ਹਾਂ ਔਰ 34ਵੀਂ ਪਰੇਡ ਦੇ 34 ਸਾਲਾਂ ਦੇ ਮਿਹਨਤ ਦੇ ਨਾਲ ਅੱਜ ਕੋਈ ਐਸਾ ਪੋਲੀਟੀਕਲ ਰਾਜਸੀ ਅਮਰੀਕਾ ਦਾ ਲੀਡਰ ਨਹੀਂ ਜਿਹੜਾ ਇਸ ਪਰੇਡ ਦੇ ਵਿੱਚ ਜਿਸ ਨੇ ਸ਼ਮੂਲੀਅਤ ਨਾ ਕੀਤੀ ਹੋਵੇ। ਪਰਟੀਕੂਲਰਲੀ ਸਾਡਾ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜਾ ਹੈ ਉਹ ਵੀ ਪਹਿਲੇ ਫਲੋਟ ਤੋਂ ਲੈ ਕੇ ਅਖੀਰਲੇ ਫਲੋਟ ਤੱਕ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗਿਆ। ਮੈਂ ਸਮਝਣਾ ਇਹ ਸਾਡੀ ਹੋਂਦ ਜਿਹੜੀ ਇਸ ਸਿੱਖ ਡੇ ਪਰੇਡ ਨੇ ਬਣਾਈ ਹੈ ਔਰ ਸਾਡਾ ਸਿੱਖਾਂ ਦਾ ਭਵਿੱਖ ਜਿਹੜਾ ਹੈ ਉਹ ਅਮਰੀਕਾ 'ਚ ਬਹੁਤ ਸੁਰੱਖਿਅਤ ਹੈ। ਸਾਡੇ ਬੱਚੇ ਜਿਹੜੇ ਨੇ ਅਮਰੀਕਾ 'ਚ ਬਹੁਤ ਤਰੱਕੀਆਂ ਕਰਨਗੇ। ਅਸਮਾਨ ਸਕਾਈ ਇਜ਼ ਦਾ ਲਿਮਿਟ ਔਰ ਅਸੀਂ ਬੜੀ ਚੰਗਾ ਹਿੱਸਾ ਅਮਰੀਕਨ ਸੋਸਾਇਟੀ ਦਾ ਬਣ ਕੇ ਇੱਥੇ ਵਿਚਰਾਂਗੇ। ਮੈਂ ਖਾਲਸੇ ਦੇ ਸਾਜਨਾ ਦਿਵਸ ਤੇ ਇਸ ਸ਼ੁਭ ਮੌਕੇ ਤੇ ਵਿਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਵਧਾਈ ਦੇਣਾ ਅਤੇ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਕੀ ਕਹਿਣਾ ਚਾਹੋਗੇ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਮੈਨਹਟਨ ਸ਼ਹਿਰ ਦੇ ਵਿੱਚ ਜੋ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ ਤੇ ਸਿੱਖੀ ਦਾ ਜਿਹੜਾ ਸਰੂਪ ਹੈ ਉਹ ਆਪਣੀ ਦੇਖ ਦਿਖਾ ਰਿਹਾ ਹੈ ਮੈਨਹਟਨ ਦੇ ਵਿੱਚ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੇ ਇਸ ਦੀ ਮੈਂ ਅੱਜ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਬਾਬੇ ਨਾਨਕ ਦਾ ਸੁਪਨਾ ਸੀ, ਉਹ ਜਿਹੜਾ ਉਸ ਦਾ ਸ਼ਬਦ ਉਹਨੇ ਉਚਾਰਿਆ ਸੀ, ਜਾਂ ਤਾਂ ਪ੍ਰੇਮ ਕਰਨ ਕਾ ਚਾਹੋ ਸਿਰ ਤਰ ਤਰਲੀ ਗਲੀ ਮੇਰੇ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਉਸ ਦੀ ਸੰਪੂਰਨਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ 5 ਸਿੱਖਾਂ ਦੇ ਸੀਸ ਲੈ ਕੇ ਖਾਲਸਾ ਸਾਜਿਆ ਸੀ ਤੇ ਉਸ ਖਾਲਸਾ ਸਾਜਨਾ ਦਿਵਸ ਜਿਹੜਾ ਹੈ ਉਸ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਤੇ ਅੱਜ ਇਹ ਖਾਲਸਾ ਸਾਜਨਾ ਦਿਵਸ ਜਿਹੜਾ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੱਲੋਂ, ਉੱਥੋਂ ਦੀ ਪੂਰੀ ਮੈਨੇਜਮੈਂਟ ਵੱਲੋਂ, ਉੱਥੇ ਦੀ ਪੂਰੀ ਸਿੱਖ ਸੰਗਤ ਵੱਲੋਂ
ਪੂਰੇ ਖਾਲਸਾ ਸਾਜਨਾ ਦਿਵਸ ਦੀ ਪੂਰੇ ਸਿੱਖ ਜਗਤ ਨੂੰ ਵਧਾਈ ਦਿੰਦਾ ਹਾਂ ਤੇ ਨਾਲ ਦੀ ਨਾਲ ਇਹ ਕਾਮਨਾ ਕਰਦਾ ਹਾਂ ਜਿਹੜੇ ਵੀ ਟੀਵੀ ਚੈਨਲ ਹੋਰ ਮਾਧਿਅਮ ਜਿਹੜੇ ਹਨ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਇਸ ਜਿਹੜਾ ਸਿੱਖੀ ਸਰੂਪ ਹੈ ਆਓ ਇਸ ਨੂੰ ਮੰਨੀਏ, ਇਸ ਤੇ ਚੱਲਣ ਦੀ ਪ੍ਰੋੜਤਾ ਜਿਹੜੀ ਹੈ ਉਹ ਕਰੀਏ, ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਜਿਹੜੇ ਫਲੋਰ ਤੁਸੀਂ ਦੇਖ ਰਹੇ ਹੋ ਲੰਘ ਰਹੇ ਨੇ ਸਾਡੇ ਦੇ ਕੋਲੋਂ। ਸੋ ਵੀਅਰਸ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਜਿਹੜਾ ਫਲੋਟ ਹੈ ਸਾਡੇ ਕੋਲ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਸੋ ਆਪਾਂ ਦੇਖਦੇ ਨਾ ਸੋ ਵੀਅਰਸ ਸਾਡੇ ਕੋਲ ਉਹਨਾਂ ਦੀ ਕਮੇਟੀ ਵੀ ਮੌਜੂਦ ਹੈ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ? ਅੱਜ ਦੇ ਵਿਸ਼ੇਸ਼ ਦਿਨ ਤੇ ਅਸੀਂ ਸਮੂਹ ਨਾਨਕ ਨਾਮ ਲੇਵਾ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਕਿ ਹਰੇਕ ਸਾਲ ਨਿਊਯਾਰਕ ਸਿਟੀ ਦੇ ਵਿੱਚ ਪਰੇਡ ਕੱਢੀ ਜਾਂਦੀ ਹੈ, ਵਰਲਡ ਕੈਪੀਟਲ, ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਵੱਡੇ ਪੱਧਰ ਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ ਜੀ। ਤੇ ਟੀਵੀ 84 ਵੀ ਹਰੇਕ ਸਾਲ ਕਵਰੇਜ ਕਰਦਾ ਹੈ। ਟੀਵੀ 84 ਸਿੱਖ ਪੰਥਕ ਇਸ਼ੂਆਂ ਤੇ ਬੜਾ ਕੰਮ ਕਰ ਰਿਹਾ। ਅਸੀਂ ਤੁਹਾਡੇ ਵੀ ਧੰਨਵਾਦੀ ਹਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ 21 ਮਈ ਨੂੰ ਕਾਰਟਰੇਟ ਵਿਖੇ ਵੀ ਖਾਲਸੇ ਦੇ ਸਾਜਨਾ ਦੇ ਸੰਬੰਧ ਵਿੱਚ ਪਰੇਡ ਕੱਢੀ ਜਾ ਰਹੀ ਹੈ। ਕਿਰਪਾ ਕਰਕੇ ਉੱਥੇ ਵੀ ਪਹੁੰਚਿਓ ਤੇ ਅਸੀਂ ਦਸ਼ਮੇਸ਼ ਦਰਬਾਰ ਦੀਆਂ ਸਾਰੀਆਂ ਸੰਗਤਾਂ ਨੇ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜੀ। ਵਾਹਿਗੁਰੂ ਜੀ ਵਿਸਾਖੀ ਦੀ ਬਹੁਤ-ਬਹੁਤ ਵਧਾਈਆਂ ਸਾਧ ਸੰਗਤ ਨੂੰ ਤੇ ਬਹੁਤ ਖੁਸ਼ੀ ਹੈ ਜੀ। ਸਾਰਿਆਂ ਨੂੰ ਦੇਖ ਰਹੇ ਆ ਕਿੱਦਾਂ ਮਨਾ ਰਹੇ ਨੇ, ਬਹੁਤ ਯੋਗਦਾਨ ਪਾ ਕੇ। ਇਸ ਤੋਂ ਪਤਾ ਲੱਗਦਾ ਜੋ ਗੁਰੂ ਗੋਬਿੰਦ ਸਿੰਘ ਨੇ ਸਾਡੇ ਦਸ਼ਮੇਸ਼ ਪਿਤਾ ਨੇ ਇੱਕ ਬੂਟਾ ਲਾਇਆ ਹੈ ਸਿੱਖੀ ਦਾ, ਉਹ ਕਿੱਦਾਂ ਵੱਲ ਫੁੱਲ ਰਿਹਾ ਫੋਰਨ ਕੰਟਰੀ 'ਚ ਵੀ। ਇਸ ਕਰਕੇ ਮੈਂ ਫਿਰ ਸਾਧ ਸੰਗਤ ਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈ ਦੇ ਰਿਹਾ ਜੀ। ਹੋਰ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ 34ਵੀਂ ਸਾਲਾਨਾ ਪਰੇਡ ਜੋ ਨਿਊਯਾਰਕ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਬਹੁਤ ਭਾਰੀ ਇਕੱਠ ਕੀਤਾ ਗਿਆ ਹੈ। ਆਪ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਅਤੇ ਅੱਜ 5ਵੇਂ ਨਾਨਕ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਆਈ ਹੋਈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਟੀਵੀ ਚੈਨਲ ਵਾਲਿਆਂ ਦਾ ਜੋ ਕਿ ਆਪਣੇ ਟੀਵੀ ਮਾਧਿਅਮ ਰਾਹੀਂ ਆਪ ਸਾਰੀਆਂ ਸੰਗਤਾਂ ਨੂੰ ਘਰ ਬੈਠਿਆ ਹੀ ਨਿਊਯਾਰਕ ਚੱਲ ਰਹੀ ਪਰੇਡ ਦੇ ਦਰਸ਼ਨ ਕਰਵਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਤੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਦਾਸ ਸਤਨਾਮ ਸਿੰਘ ਵਿਰਕ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਔਰ ਸਿੱਖ ਸੰਗਤਾਂ ਨੂੰ ਜਿਹੜੀਆਂ ਕਿ ਪਿਛਲੀਆਂ 34 ਸਾਲ ਦੇ ਉੱਤੋਂ ਇਹ ਜਿਹੜੀ ਨਗਰ ਕੀਰਤਨ ਜਿਹੜਾ ਨਿਊਯਾਰਕ ਦੇ ਵਿੱਚ ਕੱਢਦੀ ਰਹੀਆਂ ਨੇ। ਇਸ ਸਾਲ ਵੀ ਬੇਸ਼ੱਕ ਕਰੋਨਾ ਮਹਾਮਾਰੀ ਦੇ ਦੌਰਾਨ ਕਾਫੀ ਜਿਹੜੀਆਂ ਸੰਗਤਾਂ ਨੂੰ ਮਤਲਬ ਵੀ ਉਹ ਘਟੀਆਂ ਨੇ, ਲੇਕਿਨ ਫਿਰ ਵੀ ਬੜਾ ਉਤਸ਼ਾਹ ਹੈ ਸੰਗਤਾਂ ਨੂੰ ਇਸ ਪਰੇਡ ਦਾ, ਨਗਰ ਕੀਰਤਨ ਦਾ। ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।
स्पेशली ये इवेंट अटेंड करने के लिए। हमने काफ़ी सुना था इस इवेंट के बारे में कि यूएसए में बहुत ही अच्छे से मनाया जाता है। आज फर्स्ट टाइम देख लिया, वी आर वेरी हैप्पी। मैं अपनी फैमिली के साथ, मेरे 2 बच्चे भी हैं साथ में, हम काफ़ी एंजॉय कर रहे हैं। खालसा वाहिगुरू की फतेह की कहना खालसा हो गया तो जी वाहिगुरू जी का खालसा वाहिगुरू जी की फतेह। संत बाबा प्रेम सिंह मराले वालिਆਂ ਦੀ सालाना याद ਦੇ ਵਿੱਚ ਨਗਰ ਕੀਰਤਨ ਦੇ ਨਾਲ ਸਾਰੀ ਸੰਗਤਾਂ ਨਿਊਯਾਰਕ 'ਚ ਇਕੱਠੀਆਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਦਾਸ ਚੇਤਨ ਸਿੰਘ ਸਿੱਖ ਸੁਸਾਇਟੀ ਸੰਤ ਬਾਬਾ ਪ੍ਰੇਮ ਸਿੰਘ ਤੇ ਸਿੱਖ ਸੁਸਾਇਟੀ ਗੁਰੂ ਕੌਰ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी वाहिगुरू जी का खालसा वाहिगुरू जी की फतेह की विचारां दसना चाहते साडे दर्शकां नूं? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਭ ਤੋਂ ਪਹਿਲਾਂ ਵਿਸਾਖੀ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਹੁਣ ਕੋਵਿਡ ਤੋਂ ਬਾਅਦ 2 ਸਾਲ ਬਾਅਦ ਆਪਾਂ ਨਿਊਯਾਰਕ ਸਿਟੀ ਦੇ ਵਿੱਚ ਸਿੱਖ ਡੇ ਪਰੇਡ ਯਾਨੀ ਕਿ ਵਿਸਾਖੀ ਮਨਾ ਰਹੇ ਹਾਂ। ਲੋਕਾਂ ਨੂੰ ਸਭ ਤੋਂ ਬਹੁਤ ਬਹੁਤ ਵਧਾਈਆਂ ਤੇ ਆਪਣੇ ਆਪ ਨੂੰ ਅਸੀਂ ਕਹਿੰਦੇ ਹਾਂ ਵੀ ਸਿੱਖੀਜ਼ਮ ਦੇ ਵਿੱਚ ਸਾਰਿਆਂ ਨੂੰ ਖੁਸ਼ਹਾਲ ਹੋਣਾ ਚਾਹੀਦਾ। ਸਿੰਘ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਪੰਜਾਬੀ ਬੋਲੋ, ਪੰਜਾਬੀ ਬੋਲੀ ਦਾ ਸਤਿਕਾਰ ਕਰੋ, ਲਿਖੋ ਤੇ ਪੜ੍ਹੋ, ਪੰਜਾਬੀ ਜ਼ਰੂਰ ਬੋਲੋ ਜੀ। ਹਾਂਜੀ, ਥੈਂਕ ਯੂ ਸਰ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਬਲਜਿੰਦਰ ਸਿੰਘ ਜੀ ਸਾਡਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸਿੱਖ ਡੇ ਪਰੇਡ ਆ ਸਿੱਖ ਕੌਮ ਦੀ ਹੋਣ ਦੀ ਨਿਸ਼ਾਨੀ ਹੈ। ਨਿਊਯਾਰਕ ਦੇ ਵਿੱਚ 34ਵੀਂ ਸਿੱਖ ਡੇ ਪਰੇਡ ਆ। 1984 ਨੂੰ ਜੋ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਸ ਤੋਂ ਬਾਅਦ ਸਿੱਖਾਂ ਨੇ ਇੰਡੀਆ ਡੇ ਮਨਾਉਣਾ ਬੰਦ ਕਰ ਦਿੱਤਾ ਤੇ ਸਿੱਖਾਂ ਦੀ ਆਪਣੀ ਹੋਣ ਦੀ ਪਰੇਡ ਵੱਖਰੀ ਇੱਕ ਪਰੇਡ ਕੱਢੀ ਆ ਤੇ ਇਹ ਸਾਡੀ ਪਰੇਡ ਆ। ਇਹ ਸਿੱਖ ਕੌਮ ਦੀ ਆਜ਼ਾਦੀ ਦੀ ਪਰੇਡ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੀ ਕਮਰਸ਼ਲ ਰਾਜਧਾਨੀ ਨਿਊਯਾਰਕ ਦੇ ਮੈਨਹਟਨ 'ਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਠਾਠਾ ਮਾਰਦਾ ਸਮੁੰਦਰ ਤੇ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਦੇ ਝੂਲ ਰਹੇ ਝੰਡੇ ਇਹ ਮੈਸੇਜ ਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਜਮਨਾ ਤੋਂ ਵਾਪਸ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਦੇ ਲਈ ਕਮਰ ਕੱਸੇ ਕੀਤੇ ਹੋਏ ਨੇ। ਜਿਹੜੇ ਹਾਕਮ ਦਿੱਲੀ ਦੇ ਵਿੱਚ ਬੈਠ ਕੇ ਇਹ ਸਮਝਦੇ ਸੀ ਕਿ ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾ ਦਿੱਤਾ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਖਾਲਸੇ ਨੇ ਇਹਨਾਂ ਦਾ ਚੇਤੇ ਕਰਵਾ ਦਿੱਤਾ ਕਿਸਾਨ ਮੂਵਮੈਂਟ ਦੀ ਜਿੱਤ, ਦੀਪ ਸਿੱਧੂ ਦੀ ਫੁਫਕਾਰ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ। ਮੈਂ ਸਮਝਦਾ ਕਿ ਬਹੁਤ ਵਾਰ ਸਾਡੀ ਕੌਮ ਦੁਨੀਆ ਤੋਂ ਤੁਰ ਜਾਣ ਵਾਲਿਆਂ ਦੇ ਨਾਲ ਮੁੜ ਕੇ ਅਸੀਂ ਯਾਦ ਕਰਦੇ ਹਾਂ। ਇਹਨਾਂ ਸਾਰੇ ਵਰਿਆਂ ਦੇ ਅੰਦਰ ਜੇ ਕੋਈ ਬੁਲੰਦ ਆਵਾਜ਼, ਕੰਸਿਸਟੈਂਟ, ਫਰਮ, ਡਿਟਰਮਿਨਡ, ਨਾਨ ਕੰਪਰੋਮਾਈਜ਼ਿੰਗ ਹੈ ਤੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹੈ। ਔਰ ਉਹਨਾਂ ਦੇ ਉਸ ਸਟੈਂਡ ਦੀ ਬਦੌਲਤ ਲੱਖਾਂ ਸਿੰਘਾਂ ਸਿੰਘਣੀਆਂ ਨੇ
ਅਮਰੀਕਾ ਦੀ ਧਰਤੀ ਤੇ, ਕੈਨੇਡਾ ਦੀ ਧਰਤੀ ਤੇ, ਯੂਰਪ ਭਰ ਦੇ ਵਿੱਚ ਪੋਲੀਟੀਕਲ ਅਸਾਈਲਮ ਲਈ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਫਰਜ਼ ਹੈ। ਡਾਇਸਪੋਰਾ ਸਿੱਖ 6 ਮਿਲੀਅਨ ਡਾਇਸਪੋਰਾ ਵਿੱਚ ਸਿੱਖ ਵਸਦੇ ਨੇ, ਜਿਹੜੇ ਆਪਣੇ ਆਪ ਦੇ ਵਿੱਚ ਇੱਕ ਮੁਲਕ ਬਣ ਚੁੱਕੇ ਨੇ। ਵਾਸ਼ਿੰਗਟਨ ਤੋਂ ਲੈ ਕੇ ਸਟਾਕਟਨ ਤੱਕ ਅਸੀਂ ਇਸ ਮਹੀਨੇ ਦੇ ਅੰਦਰ ਅੱਡ-ਅੱਡ ਪੈਰੇਡਸ ਦੇਖੀਆਂ, ਫਰੀडम ਮਾਰਚ ਦੇਖੇ ਨੇ। ਨਿਊਯਾਰਕ ਦੀ ਪੈਰੇਡ ਦੀ ਖਾਸ ਅਹਿਮੀਅਤ ਹੈ। ਜੂਨ 84 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ 15 ਅਗਸਤ 1984 ਦੀ ਇੰਡੀਆ ਡੇ ਪੈਰੇਡ ਨੂੰ ਸਿੱਖ ਨੌਜਵਾਨਾਂ ਨੇ ਉਲਟਾ ਦਿੱਤਾ ਸੀ, ਉਹਨਾਂ ਦੇ ਫਲੋਟ ਪਲਟ ਦਿੱਤੇ ਸੀ ਔਰ ਇਹ ਮੈਸੇਜ ਦਿੱਤਾ ਸੀ ਕਿ ਨੋ ਮੋਰ ਵਿਦ ਹਿੰਦੂ ਇੰਡੀਆ। ਹੁਣ ਸਾਡਾ ਆਪਣੀ ਪੈਰੇਡ ਹੋਏਗੀ, ਆਪਣਾ ਮੁਲਕ ਹੋਏਗਾ। ਔਰ ਇਹ ਜਿਹੜੀ ਕਿ ਅੱਜ 34ਵੀਂ ਪੈਰੇਡ ਹੈ, ਇਹ ਉਸ ਆਜ਼ਾਦੀ ਤੋਂ ਨਿਕਲੀ ਹੋਈ ਹੈ। ਔਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ ਖਾਲਿਸਤਾਨ ਲਈ ਡਿਪ ਸਰਵਿਸ ਕਰੀਏ, ਸਾਡਾ ਫਰਜ਼ ਹੈ। 2 ਵੇਲੇ ਅਸੀਂ ਪੜ੍ਹਦੇ ਹਾਂ, ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹਾਂ, ਖਾਲਸਾ ਜੀ ਕੇ ਬੋਲ ਬਾਲੇ ਕਹਿੰਦੇ हैं ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ। ਔਰ ਇਹੀ ਆਵਾਜ਼ ਖਾਲਸੇ ਦੇ ਰਾਜ ਦੀ ਖਾਲਿਸਤਾਨ ਦੇ ਰੂਪ 'ਚ ਹੈ। 5 ਬੁਲੰਦ ਨਾਰੇ ਜਿਹੜੇ ਕਿ ਅਕਾਲ ਤਖਤ ਤੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਤੇ 5 ਮੈਂਬਰੀ ਪੰਥਕ ਕਮੇਟੀ ਨੇ ਸਾਨੂੰ ਆਪਣੀ ਡੈਸਟੀਨੇਸ਼ਨ ਦਿੱਤੀ। ਅਕਾਲ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। ਅਕਾਲ ਤਖਤ 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 ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਈਡ ਤੇ ਆ ਜਾਂਦੇ ਇਹਨਾਂ ਦਾ ਲੈ ਲਓ। ਆ ਜਾਓ ਜੀ, ਆ ਜਾਓ ਕਾਰ ਸਾਹਿਬ, ਜੋਗਾ ਸਿੰਘ ਜੀ ਆ ਜਿਓ ਜਲਦੀ। ਭਾਈ ਜੋਗਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ TV 84 ਦਾ ਧੰਨਵਾਦ ਕਰਦਾ ਹਾਂ, ਜਿਹੜਾ ਇਹ ਆਵਾਜ਼, ਬੁਲੰਦ ਆਵਾਜ਼ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਨੇ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਦੂਸਰੀ ਗੱਲ, ਅੱਜ ਦੇ ਸਾਜਨਾ ਦਿਵਸ ਤੇ ਕੌਮ ਨੂੰ ਮੈਂ ਲੱਖ-ਲੱਖ ਵਧਾਈ ਦੇਣੀ ਚਾਹੁੰਦਾ ਹਾਂ। ਤੇ ਦੂਸਰਾ, ਇਹ ਜਿਹੜਾ ਪਰੇਡ ਦਾ ਮੋਟਿਵ ਆ, ਇਹ ਖਾਲਸਾਈ ਬੋਲ ਵਾਲੇ ਨੂੰ ਉਜਾਗਰ ਕਰਨਾ ਹੈ ਤੇ ਜਿਹੜਾ ਸਾਡੇ ਤੇ ਸਿੱਖਾਂ ਤੇ ਜ਼ੁਲਮ ਹੋਇਆ, ਉਸ ਜ਼ੁਲਮ ਨੂੰ ਸੰਸਾਰ ਦੇ ਕੋਨੇ ਤੱਕ ਪਹੁੰਚਾਉਣਾ। ਤੇ ਜੋ ਸਾਡੇ ਆਪਣੇ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲੀ ਗੱਲ, ਨਿਕਲੀ ਮੰਗ, ਸਾਡਾ ਹੱਕ ਖਾਲਿਸਤਾਨ ਦੀ ਪੂਰਨ ਆਜ਼ਾਦੀ, ਅਸੀਂ ਆਪਣਾ ਖੁੱਸਾ ਹੋਇਆ ਆਜ਼ਾਦ ਲੈਣ ਦੀ ਇਹ ਇੱਕ ਮਨਸ਼ਾ ਹੈ, ਇਸ ਨੂੰ ਉਜਾਗਰ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਅਸੀਂ 34ਵੀਂ ਪਰੇਡ, ਜੋ ਖਾਲਸਾ ਦੀ ਪਰੇਡ ਆ, ਉਹ ਕੱਢ ਰਹੇ ਹਾਂ। ਮੈਂ ਲੱਖ ਸਭ ਨੂੰ ਇਸ ਪਰੇਡ ਦੀ, ਖਾਲਸਾ ਪਰੇਡ ਦੀ ਵਧਾਈ ਦਿੰਦਾ ਹਾਂ। ਇਹ ਪਰੇਡ ਅਸੀਂ ਉਦੋਂ ਕੱਢੀ ਜਦੋਂ 84 ਦੇ ਵਿੱਚ ਸਾਡੇ ਅਕਾਲ ਤਖਤ ਢਾਇਆ ਗਿਆ ਤੇ ਸਿੱਖਾਂ ਨੇ ਇੰਡੀਆ ਪਰੇਡ ਦਾ ਬਾਈਕਾਟ ਕਰਕੇ ਤੇ ਇਹ ਪਰੇਡ 87 ਦੇ ਵਿੱਚ ਅਸੀਂ ਸ਼ੁਰੂ ਕੀਤੀ, ਜੋ ਅੱਜ ਤੱਕ ਚੱਲ ਰਹੀ ਹੈ। ਤੇ ਇਹ ਅੱਜ ਹਰ ਜਗ੍ਹਾ ਖਾਲਿਸਤਾਨ ਦੀ ਗੱਲ ਹੋ ਰਹੀ ਆ। ਜੇ ਉਸ ਟਾਈਮ ਜੋ ਫੈਸਲੇ ਸਿੱਖਾਂ ਨੇ ਲਏ ਆ, ਉਸ ਨੂੰ ਪੂਰਾ ਕਰਨ ਲਈ ਸਿੱਖਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ। ਮੈਂ 84 ਚੈਨਲ ਨੂੰ ਇਸ ਦੀ ਵਧਾਈ ਦਿੰਦਾ ਹਾਂ, ਕੌਮ ਸਾਰੀ ਨੂੰ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਤੋਂ ਆਈ ਆਵਾਜ਼। ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਇਸ ਵੇਲੇ ਨਿਊਯਾਰਕ ਦੀ ਸਿੱਖ ਪਰੇਡ ਦੇਖ ਰਹੀਆਂ ਹਨ, ਉਹ ਇਸ ਵੇਲੇ ਖਾਲਿਸਤਾਨ ਦੀ ਪ੍ਰਾਪਤੀ ਲਈ ਪੂਰੀਆਂ ਦ੍ਰਿੜ ਹਨ। ਸਾਡੇ ਨਾਲ ਨੌਜਵਾਨ ਜੋ ਆਏ ਹਨ, ਉਹ ਖਾਲਿਸਤਾਨ ਦੀ ਹਮਾਇਤ ਲਈ ਆਏ ਹਨ। ਅਸੀਂ ਸਾਰੇ ਜਗਤ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਡਾ ਆਪਣਾ ਘਰ ਖਾਲਿਸਤਾਨ ਹੋਣਾ ਚਾਹੀਦਾ। ਇਸੇ ਦੇ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਖਾਲਸਾ ਰਾਜ, ਖਾਲਿਸਤਾਨ ਵਾਸਤੇ ਸਾਡੇ ਨਾਲ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਨਿਊਯਾਰਕ ਸ਼ਹਿਰ ਦੇ ਮਨਹੈਟਨ ਵਿੱਚ ਖਾਲਸਾ ਸਾਜਨਾ ਦਿਵਸ ਦੀ ਜੋ 34ਵੀਂ ਪਰੇਡ ਆ ਕੱਢੀ ਜਾ ਰਹੀ ਆ। ਬੜੀ ਖੁਸ਼ੀ ਦੀ ਗੱਲ ਆ। ਮੈਂ ਤਕਰੀਬਨ 20 ਸਾਲ ਬਾਅਦ ਅੱਜ ਇਸ ਪਰੇਡ ਦੇ ਵਿੱਚ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬੜਾ ਦਿਲ ਖੁਸ਼ ਹੋਇਆ। ਸਾਰੀ ਪਰੇਡ ਦੇ ਵਿੱਚ ਥਰੂ ਆਊਟ ਮਹਾਰਾਜ ਦੇ ਸਰੂਪ ਤੋਂ ਲੈ ਕੇ ਅਖੀਰ ਤੱਕ ਆ ਲਾਸਟ ਫਲੋਰ ਤੁਸੀਂ ਦੇਖ ਰਹੇ ਹੋ, ਖਾਲਸਾ ਰਾਜ ਦੀ ਆਵਾਜ਼ ਦੇ ਬੋਲ ਬਾਲੇ ਨੇ ਜਿਹੜੇ ਹੋ ਰਹੇ ਨੇ।
ਬੜੇ ਜ਼ਿਆਦਾ ਜੋਸ਼ ਨਾਲ ਨਵੇਂ ਨੌਜਵਾਨ ਜਿਹੜੇ ਆ ਰਹੇ ਨੇ ਪੰਜਾਬ ਤੋਂ, ਇੱਥੋਂ ਵਾਲੇ ਬੋਰਨ ਨੌਜਵਾਨ ਮਤਲਬ ਜਿਹੜੀ ਲੜਾਈ ਆ ਇਹਨੂੰ ਬੜੀ ਸ਼ਿੱਦਤ ਨਾਲ ਲੜਨ ਲਈ ਸਾਰੇ ਤਹਈਆ ਕਰ ਰਹੇ ਨੇ। ਤੇ ਇਹ ਜਿਹੜੇ ਇਕੱਠ ਆ ਐਡੇ ਵੱਡੇ, ਮੈਨੂੰ ਲੱਗਦਾ ਵਾ ਵੀ ਇਹ ਕਾਫੀ ਜਿਹੜਾ ਇੱਕ ਸੀਰੀਅਸ ਤੇ ਇੱਕ ਸੋਲਿਡ ਸੁਨੇਹਾ ਵਾ ਸਾਡੇ ਪੰਜਾਬ ਬੈਠੇ ਸਾਡੇ ਸਿੱਖ ਵੀਰਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਪਹੁੰਚਦਾ ਵਾ ਕਿ ਤੁਹਾਡੀ ਕੌਮ ਆ ਜਿਹੜੀ ਇਹ ਕਿਤੇ ਵੀ ਬੈਠੀ ਹੋਵੇ, ਇਹਨਾਂ ਨੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਾਂਗੂ ਝੰਡਾ ਲੈ ਕੇ ਜਿਹੜੀਆਂ ਹਵਾਵਾਂ ਨੇ ਉਹਨਾਂ ਨੂੰ ਠੱਲ ਹੀ ਦੇਣਾ। ਅਸੀਂ ਇੱਥੇ ਅੱਜ ਸਾਰੇ ਹੀ ਫਲੋਟ ਤਕਰੀਬਨ ਕੌਮ ਦੀ ਆਜ਼ਾਦੀ ਦੇ ਘਰ ਖਾਲਿਸਤਾਨ ਦੀ ਗੱਲ ਕਰਦੇ ਹੋਏ ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੀ ਨਿਆਈ ਅਸੀਂ ਇਹ ਐਲਾਨ ਕਰ ਰਹੇ ਹਾਂ ਕਿ ਸਿੱਖ ਨੇ ਜਿਹੜੇ ਇਹਨਾਂ ਨੇ ਲੜਾਈ ਨਾ ਭੁੱਲੀ ਆ ਨਾ ਮੱਠੀ ਪਈ ਆ, ਇਹਨੂੰ ਪਹਿਲਾਂ ਨਾਲੋਂ ਵੀ ਜੋਸ਼ ਨਾਲ ਲੜ ਰਹੇ ਨੇ ਤੇ ਜਿੱਤਣ ਤੱਕ ਲੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਦੇਣੀਆਂ ਚਾਹੋਗੇ ਤੇ ਸਾਡੀ ਸੁਣਤਾ? ਅੱਜ ਹੀ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਜਿਹੜੀ 34ਵੀਂ ਸਿੱਖ ਡੇ ਪਰੇਡ ਹੋ ਰਹੀ ਆ ਉਹਦੇ ਸੰਬੰਧ 'ਚ ਸਾਰੇ ਇੱਥੇ ਆਏ ਹੋਏ ਨੇ। ਸਿੱਖ ਕਮਿਊਨਿਟੀ ਜਿਹੜੀ ਆ ਉਹ ਸੈਲੀਬ੍ਰੇਟ ਕਰਦੀ ਆ ਸਿੰਸ 1984 ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ। ਉਸ ਤੋਂ ਬਾਅਦ ਸਿੱਖਾਂ ਨੇ ਫੈਸਲਾ ਕੀਤਾ ਸੀਗਾ ਕਿ we will not participate in India Day parade from onwards. So since 1985 the Sikhs of New York, New Jersey and tri-state area, they have their own parade. So this is kind of historic for us that we are a separate nation. We have cut our ties with the Brahminical Indian regime. We have nothing against Indian people. They're beautiful people, but we have cut our ties with the Manu Simrti and the Indian Brahminical system. So the Sikh nation has decided to have their own parade while we're struggling to get our own country. We are trying to be a nation. We are building up our infrastructure. Thank you. Thank you so much. Thank you.